ਪੰਜਾਬੀ ਰੇਡੀਓ ਯੂਐਸਏ ਤੇ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਹਰ ਇੱਕ ਮਾਧਿਅਮ ਦੇ ਰਾਹੀਂ ਜੁੜੇ ਹਰ ਦਰਸ਼ਕ ਦਾ, ਹਰ ਸਰੋਤੇ ਦਾ ਸਵਾਗਤ ਹੈ ਜੀ। ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਪੰਨੂ ਸਾਹਿਬ ਨਾਲ, ਬਲਤੇਜ ਪੰਨੂ ਜੀ ਨਾਲ, ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸਾਡੇ ਸਪਾਂਸਰਸ ਦਾ ਤੇ ਧੰਨਵਾਦ ਵੀ ਕਰਦੇ ਹਾਂ। ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਵਿੱਚ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈ 408 272 5200 ਤੇ ਕਾਲ ਕਰਕੇ ਤੁਸੀਂ ਇਸ ਪ੍ਰੋਗਰਾਮਾਂ ਨੂੰ ਸਪਾਂਸਰ ਕਰ ਸਕਦੇ ਹੋ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੇ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ। ਪਿਛਲੇ 25 ਸਾਲਾਂ ਤੋਂ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। 408 272 2500 ਇਹਨਾਂ ਦਾ ਨੰਬਰ ਹੈ। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਸੰਪਰਕ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਹਰਵਿੰਦਰ ਹਲਵਾਰਾ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਟਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਤੇ ਤੁਸੀਂ 855 905 2575 ਤੇ ਸੰਪਰਕ ਕਰ ਸਕਦੇ ਹੋ। ਹੋਮ ਲੋਨ ਵੀ ਲੈ ਕੇ ਦਿੰਦੇ ਨੇ। ਹੁਣ ਜੁੜਦੇ ਹਾਂ ਪੰਨੂ ਸਾਹਿਬ ਨਾਲ ਤੇ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ ਜਾਣਕਾਰੀਆਂ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਬਹੁਤ ਮਿਹਰਬਾਨੀ ਪ੍ਰਵੀਨ, ਥੈਂਕ ਯੂ ਜੀ। ਪੰਨੂ ਸਾਹਿਬ, ਜੇਕਰ ਪਹਿਲੀ ਖਬਰ ਤੋਂ ਆਪਾਂ ਸ਼ੁਰੂਆਤ ਕਰ ਲਈਏ ਤੇ ਖਬਰਾਂ ਸੁਣਨ ਦੇ ਵਿੱਚ ਇਹ ਆ ਰਹੀਆਂ ਵੀ ਜਿਹੜੇ ਮਾਨ ਸਾਹਿਬ ਹੈ ਤੇ ਜਿਹੜਾ ਸਾਡੇ ਕਿਸਾਨ ਆਗੂ ਹੈ ਉਹਨਾਂ ਦੇ ਦਰਮਿਆਨ ਜਿਹੜਾ ਉਹ ਸਮਝੌਤਾ ਤਾਂ ਹੋ ਗਿਆ, ਪਰ ਕਿਸਾਨ ਆਗੂ ਅਸਲ ਸਵਾਲਾਂ ਤੋਂ ਕਿਵੇਂ ਟਲ ਗਏ ਜੀ? ਦੇਖੋ, ਇੱਕ ਤਾਂ ਜਿਹੜੀਆਂ ਮੰਗਾਂ ਦੀ ਗੱਲ ਇਹ ਲੈ ਕੇ ਆਏ ਸੀ, ਜਿਹੜੀਆਂ ਮੰਗਾਂ ਉਹ ਤਾਂ ਆਲਰੇਡੀ ਸਰਕਾਰ ਨੇ ਪਹਿਲਾਂ ਹੀ ਜਿਹੜਾ ਉਹ ਕੀਤਾ ਹੋਇਆ ਸੀਗਾ। ਚਲੋ ਜਿਹੜੀਆਂ ਤਰੀਕਾਂ ਨੇ ਉਹਦੇ ਵਿੱਚ ਥੋੜਾ ਜਿਹਾ ਉਲਟ ਫੇਰ ਕੀਤਾ ਗਿਆ। 14 ਤੋਂ 17 ਤੱਕ ਲੱਗੂ, ਪਹਿਲਾਂ 18 ਤੱਕ ਸੀਗਾ ਜਿਹੜਾ ਉਹ ਝੋਨਾ। ਹਾਂਜੀ, ਚੰਗੀ ਗੱਲ ਹੈ। ਇਹ ਮਾਮਲਾ ਇਦੋਂ ਹੋਰ ਨਹੀਂ ਵਧਿਆ ਕਿਉਂਕਿ ਜਿਹੜੀਆਂ ਹਾਰੀਆਂ ਹੋਈਆਂ ਧਿਰਾਂ ਨੇ, ਜਿਹੜੀਆਂ ਹਾਸ਼ੀਏ ਤੇ ਚਲੇ ਗਈਆਂ ਨੇ, ਉਹ ਕੱਛਾਂ ਵਜਾ ਰਹੀਆਂ ਸੀ ਇਸ ਮਾਮਲੇ ਦੇ ਉੱਤੇ ਔਰ ਇਹਨੂੰ ਪ੍ਰਚਾਰ ਰਹੀਆਂ ਸੀ ਕਿ ਸਰਕਾਰ ਜਿਹੜੀ ਹੈ ਉਹਦੇ ਤੋਂ ਕਾਬੂ ਦੇ ਵਿੱਚ ਨਹੀਂ ਕੁਝ ਵੀ ਆ ਰਿਹਾ। ਇਹ ਕਿਸਾਨਾਂ ਦਾ ਇੱਕ ਧੜਾ ਜਿਹੜਾ ਇੱਕ ਆਗੂ ਡੱਲੇਵਾਲ ਜਿਹੜਾ ਸੀ ਉਹ ਉੱਥੇ ਕਿਉਂ ਗਿਆ, ਉਹਦੇ ਪਿੱਛੇ ਕੀ ਸੀ, ਚਲੋ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ। ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀਗਾ ਤਾਂ ਜਿੰਨੇ ਵੀ ਵਰਗ ਸੀਗੇ ਪੰਜਾਬ ਦੇ, ਹਰਿਆਣੇ ਦੇ, ਉਹਨਾਂ ਸਭ ਨੇ ਆਪਣੇ ਵਿੱਤੋਂ ਬਾਹਰ ਜਾ ਕੇ ਮਦਦ ਕਿਸਾਨਾਂ ਦੀ ਉੱਥੇ ਕੀਤੀ ਸੀ। ਕਿਸਾਨਾਂ ਦੀਆਂ ਮੰਗਾਂ ਦੇ ਵਾਸਤੇ ਅੱਜ ਵੀ ਸਾਰੇ ਉਹ ਖੜੇ ਨੇ, ਇਮਾਨਦਾਰੀ ਦੇ ਨਾਲ ਖੜੇ ਨੇ। ਪਰ ਜੇ ਤੁਸੀਂ ਓਵਰਆਲ ਦੇਖੋ ਪਿਛਲੇ ਕੁਝ ਦਿਨਾਂ ਦੇ ਵਿੱਚ, ਜਦੋਂ ਤੋਂ ਇਹਨਾਂ ਨੇ ਐਲਾਨ ਕੀਤਾ ਇਹਦੇ ਬਾਰੇ, ਤਾਂ ਇਹ ਸੈਲਫ ਐਨਾਲਿਸਿਸ ਕਰਨ ਦੀ ਜ਼ਰੂਰਤ ਹੈ, ਖਾਸ ਤੌਰ ਦੇ ਉੱਤੇ ਡੱਲੇਵਾਲ ਵਰਗੇ ਆਗੂਆਂ ਦਾ, ਜਿਨ੍ਹਾਂ ਦਾ ਭਾਸ਼ਾ ਦੇ ਉੱਤੇ ਕੰਟਰੋਲ ਹੀ ਕੋਈ ਨਹੀਂਗਾ ਜੀ, ਕਿ ਇਹ ਸਪੋਰਟ ਉਹਨਾਂ ਦੀ ਘਟੀ ਕਿਉਂ ਆ, ਲੋਕ ਉਹਨਾਂ ਦੇ ਵਿਰੋਧ ਦੇ ਵਿੱਚ ਕਿਉਂ ਖੜੇ ਹੋ ਗਏ। ਦੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ, এনवायरमेंट ਤੇ ਪਾਣੀ ਜਿਹੜਾ ਧਰਤੀ ਹੇਠਲਾ, ਇਹ ਦੋਨੋਂ ਚੀਜ਼ਾਂ ਇਹਦੇ ਨਾਲ ਜੁੜੀਆਂ ਹੋਈਆਂ ਸੀਗੀਆਂ। ਲੋਕ ਪਹਿਲੀ ਵਾਰੀ ਖੁੱਲ ਕੇ ਬੋਲਣ ਲੱਗੇ ਆ ਇਸ ਵਾਰੀ ਨਾੜ ਦੇ ਅੱਗ ਲਾਉਣ ਕਰਕੇ। ਲੋਕੀ ਡਰਦੇ ਨਹੀਂ ਸੀ ਬੋਲਦੇ ਪਹਿਲਾਂ, ਐਤਕੀ ਬੋਲੇ ਆ, ਬਹੁਤ ਬੋਲੇ ਆ। ਇਸ ਕਰਕੇ ਬੋਲੇ ਆ ਕਿ ਗਰਮੀ ਪੈ ਗਈ ਜਾਈ, ਉਹਦੇ ਨਾਲ ਘਾਹ ਸੁੱਕ ਗਏ ਤੇ ਨਾੜ ਤੋਂ ਅੱਗੇ ਲੱਗੀ ਹੋਈ ਅੱਗ ਜਿਹੜੀ ਸੀ ਉਹ ਘਾਹ ਤੋਂ ਹੁੰਦੀ ਹੋਈ ਰੁੱਖਾਂ ਤੱਕ ਚਲੇਗੀ। ਅਸੀਂ ਬਹੁਤੇ ਰੁੱਖ ਪੰਜਾਬ ਦੇ ਸਾੜ ਲਏ। ਜਦੋਂ ਜਿਹੜਾ ਧਰਤੀ ਹੇਠਲਾ ਪਾਣੀ ਹੇਠਾਂ ਜਾ ਰਿਹਾ, ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਜੇ ਸਿੱਧੀ ਝੋਨੇ ਦੀ ਬਿਜਾਈ ਹੈ ਜਿਹੜੀ ਜੇ ਕੀਤੀ ਜਾਵੇ ਤਾਂ ਉਹਦੇ ਨਾਲ ਇਹ ਹੋ ਸਕਦਾ ਹੈ ਕਿ ਚਲੋ ਕੁਝ ਪਾਣੀ ਜਿਹੜਾ ਬਚਾਇਆ ਜਾ ਸਕੇ। 1500 ਰੁਪਈਆ ਜਿਵੇਂ ਉਹਦੇ ਉੱਤੇ ਬੋਨਸ ਦਿੱਤਾ ਜਾ ਰਿਹਾ ਜਾਂ ਮੁਆਵਜ਼ਾ ਦਿੱਤਾ ਜਾ ਰਿਹਾ, ਕੁਝ ਵੀ ਇਹਨੂੰ ਨਾਮ ਤੁਸੀਂ ਰੱਖ ਲਓ। ਜਦੋਂ ਸਰਕਾਰ ਨੇ ਮੰਗਾਂ ਮੰਨ ਲੀਆਂ, ਬਿਠਾ ਕੇ 2.5 ਘੰਟੇ ਇਹਨਾਂ ਦੇ ਨਾਲ ਗੱਲਬਾਤ ਕਰਕੇ ਆਖਿਆ ਕਿ ਤੁਸੀਂ ਕਾਹਦੇ ਲਈ ਧਰਨਿਆਂ ਦੇ ਵਿੱਚ ਜਾਂਦੇ ਹੋ, ਤੁਸੀਂ ਸਿੱਧੇ ਆਓ, ਆਪਣੀ ਗੱਲ ਸੁਣਾਓ। ਜਦੋਂ ਇਹਨਾਂ ਨੇ ਜਿਹੜੀ ਆ ਉਹ ਕਰਜ਼ਾ ਮੁਕਤੀ ਦੀ ਗੱਲ ਕੀਤੀ ਤਾਂ ਮੁੱਖ ਮੰਤਰੀ ਨੇ ਇਹ ਗੱਲ ਕਹੀ ਕਿ ਅਸੀਂ ਕਰਜ਼ਾ ਰਾਹਤ ਦੇ ਉੱਤੇ ਕੰਮ ਕਰਾਂਗੇ। ਤੁਸੀਂ ਸਾਥ ਤਾਂ ਦਿਓ, ਕਰਜ਼ਾ ਮੁਕਤੀ ਛੱਡੋ, ਕਰਜ਼ਾ ਰਾਹਤ ਦੇ ਉੱਤੇ ਕੰਮ ਕਰਾਂਗੇ।
ਇਹਨੂੰ ਕਰਜ਼ਾ ਮੁਕਤੀ ਆਖੋ ਹੀ ਨਾ। ਇਹੀ ਗੱਲ ਜਿਹੜੀ ਲੋਕ ਵੀ ਕਹਿ ਰਹੇ ਸੀ, ਪਿਛਲੇ ਕਈ ਦਿਨਾਂ ਤੋਂ ਕਹਿ ਰਹੇ ਸੀਗੇ ਕਿ ਕੁਝ ਸਮਾਂ ਦੇਣਾ ਚਾਹੀਦਾ, ਤੁਸੀਂ ਬਹੁਤੀ ਛੇਤੀ ਤੱਤੇ ਹੋ ਕੇ ਤੁਰ ਪਏ, ਤੋੜ ਦਿਆਂਗੇ ਬੈਰੀਕੇਡ, ਉਹ ਕਰਾਂਗੇ, ਆਹ ਕਰਾਂਗੇ। ਜਦੋਂ ਮੰਨ ਲਏ ਸੀ ਉਦੋਂ ਬਾਅਦ ਘੱਟੋ ਘੱਟ ਸਟੇਜ ਦੇ ਉੱਤੇ ਇਹਨਾਂ ਨੂੰ ਇਸ ਚੀਜ਼ ਦਾ ਐਲਾਨ ਕਰਨਾ ਚਾਹੀਦਾ ਸੀ ਕਿ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ, ਤੁਸੀਂ ਅੱਗਾ ਨਾ ਲਾਓ ਜੀ। ਕੋਈ ਅਪੀਲ ਇਹਨਾਂ ਦੇ ਵੱਲੋਂ ਨਹੀਂ ਕੀਤੀ ਗਈ। ਜਦੋਂ ਸਰਕਾਰ ਨੇ ਮੰਗਾਂ ਮੰਨ ਲਈਆਂ ਇਹਨਾਂ ਦੀਆਂ, ਤੇ ਘੱਟੋ ਘੱਟ ਇਹਨਾਂ ਦੀ ਇਹ ਡਿਊਟੀ ਬਣਦੀ ਸੀ ਕਿ ਉੱਥੋਂ ਇਹ ਐਲਾਨ ਕਰਦੇ ਕਿ ਸਰਕਾਰ ਨੇ ਸਾਡੀ ਗੱਲ ਸੁਣੀ, ਮੰਨ ਲਈ, ਅਸੀਂ ਵੀ ਸਰਕਾਰ ਦਾ ਸਾਥ ਦੇਵਾਂਗੇ ਤੇ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਕੋਸ਼ਿਸ਼ ਕਰੋ ਝੋਨੇ ਦੀ ਸਿੱਧੀ ਬਿਜਾਈ ਕਰ ਲਓ। ਦੇਖੋ, ਜੇ ਆਉਣ ਵਾਲੇ ਸਮੇਂ ਦੇ ਦੌਰਾਨ ਪਾਬੰਦੀਆਂ ਤਾਂ ਸਾਰੇ ਸੂਬਿਆਂ ਨੇ ਲਾ ਦੇਣੀਆਂ ਨੇ, ਔਰ ਝੋਨਾ ਖਰੀਦਣਾ ਕਿਸੇ ਨੇ ਨਹੀਂਗਾ ਪੰਜਾਬ ਦਾ, ਇਹ ਵੀ ਤੁਸੀਂ ਦੇਖ ਲੈਣਾ। ਇਹਦਾ ਬਿਆਨ ਜਿਹੜਾ ਕੇਂਦਰੀ ਖੇਤੀਬਾੜੀ ਮੰਤਰੀ ਦਾ ਕੁਝ ਸਮੇਂ ਪਹਿਲਾਂ ਆ ਚੁੱਕਿਆ ਹੋਇਆ ਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਆਪਣੇ ਲਈ ਫਸਲ ਨਹੀਂ ਬੀਜਦਾ, ਉਹ ਤਾਂ ਜ਼ਹਿਰੀਲੀਆਂ ਫਸਲਾਂ ਲੋਕਾਂ ਦੇ ਖਾਣ ਲਈ ਜ਼ਹਿਰਾਂ ਬੀਜਦਾ। ਇਹ ਸਿੱਧਾ ਇਸ਼ਾਰਾ ਹੈ ਕਿ ਉਹਨਾਂ ਨੇ ਝੋਨਾ ਚੁੱਕਣਾ ਨਹੀਂਗਾ। ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੁਝ ਤੋੜ ਲੱਭਣਾ ਪਊਗਾ। ਜੇ ਸਰਕਾਰ ਤੋੜ ਦੇ ਰਹੀ ਹੈ ਤੇ ਉਹਦੇ ਸਾਥ ਦੀ ਗੱਲ ਕਰਨੀ ਚਾਹੀਦੀ ਸੀ, ਇਹਨਾਂ ਨੇ ਨਹੀਂ ਜਿਹੜੀ ਉਹ ਕੀਤੀ। ਬਾਹਰ ਆ ਕੇ ਜਦੋਂ ਪੱਤਰਕਾਰਾਂ ਨੇ ਪੁੱਛ ਲਿਆ ਕਿ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਜੱਫੀ ਪਾਈ ਹੈ, ਉਹਨੂੰ ਇਹ ਕਹਿੰਦੇ ਕਿ ਵਡੱਪਣ ਹੈ। ਜੇ ਜੱਫੀ ਪਾਈ ਹੈ ਤੇ ਉਹਦੇ ਵਿੱਚ ਕੁਝ ਵੀ ਗਲਤ ਨਹੀਂ ਸੀਗਾ। ਆ ਕੇ ਜੋ ਕੁਝ ਡੱਲੇਵਾਲ ਹੋਰਾਂ ਨੇ ਬਾਹਰ ਚੈਨਲਾਂ ਦੇ ਸਾਹਮਣੇ ਬੋਲਿਆ, ਆਈ ਥਿੰਕ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਕੋਈ ਵੀ ਬੈਠਾ ਹੋਵੇ, ਇੱਕ ਪ੍ਰੋਟੋਕਾਲ ਹੈ, ਉਸ ਪ੍ਰੋਟੋਕਾਲ ਨੂੰ ਜਿਹੜਾ ਉਹ ਭੁੱਲਣਾ ਨਹੀਂ ਚਾਹੀਦਾ। ਔਰ ਅਸੀਂ ਸੱਭਿਅਕ ਲੋਕ ਇਸੇ ਚੀਜ਼ ਦੇ ਵਾਸਤੇ ਜਾਣੇ ਜਾਂਦੇ ਹਾਂ ਕਿ ਅਸੀਂ ਅਸੱਭਿਅਕ ਭਾਸ਼ਾ ਦਾ ਇਸਤੇਮਾਲ ਨਹੀਂ ਕਰਦੇ। ਔਰ ਜੋ ਕੁਝ ਡੱਲੇਵਾਲ ਹੋਰਾਂ ਨੇ ਬਾਹਰ ਆ ਕੇ ਭਾਸ਼ਾ ਦਾ ਇਸਤੇਮਾਲ ਕੀਤਾ, ਉਹ ਕਹਿੰਦੇ ਨੇ ਕਿ ਉਹ ਆਗੂ ਨੇ, ਕਿਸਾਨਾਂ ਦੇ ਆਗੂ ਨੇ। ਆਗੂ ਅਗਵਾਈ ਕਰਨ ਵਾਲਾ ਹੁੰਦਾ, ਜੇ ਅਗਵਾਈ ਕਰਨ ਵਾਲੇ ਦੀ ਭਾਸ਼ਾ ਇਹ ਆ ਤੇ ਬਾਕੀ ਉਹ ਨਾਲ ਕਿਹੋ ਜਿਹੇ ਜਿਹੜੇ ਉਹ ਉਹਦੇ ਨਾਲ ਹੋਣਗੇ। ਆਈ ਥਿੰਕ ਉਹ ਚਲੋ ਇਹ ਚੀਜ਼ਾਂ ਤੁਸੀਂ ਜੇ ਸਾਈਡ ਤੇ ਵੀ ਰੱਖ ਦਿਓ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸੈਲਫ ਐਨਾਲਿਸਿਸ ਕਰਨਾ ਪਊਗਾ ਇਸ ਮਸਲੇ ਦੇ ਉੱਤੇ ਕਿ ਜਿੱਡੀ ਵੱਡੀ ਸਪੋਰਟ ਕਿਸਾਨ ਮੋਰਚੇ ਦੇ ਵਿੱਚ ਜਦੋਂ ਦਿੱਲੀ ਲੱਗਿਆ ਲੋਕਾਂ ਨੇ ਕੀਤੀ, ਕਿ ਕੀ ਉਹ ਸਪੋਰਟ ਉਹਨਾਂ ਨੇ ਅੱਗੋਂ ਲੈਣੀ ਆ ਲੋਕਾਂ ਦੀ ਜਾਂ ਨਹੀਂ। ਜੀ। ਅਗਲੀ ਖਬਰ ਵੱਲ ਵਧੀਏ ਪੰਨੂ ਸਾਹਿਬ, ਤੇ ਗੱਲ ਕਰੀਏ ਰਾਜੀਵ ਗਾਂਧੀ ਕਤਲकांड ਦੀ, ਤਾਂ ਇੱਕ ਦੋਸ਼ੀ 31 ਸਾਲ ਬਾਅਦ ਰਿਹਾ ਕੀਤਾ ਗਿਆ ਇਸੇ ਮਾਮਲੇ ਦੇ ਵਿੱਚ। ਜੀ ਦੇਖੋ, ਇਹ ਪਿਰਾਰੀ ਵੱਲਨ ਹੈ, ਪਿਰਾਰੀ ਵੱਲਨ ਇਹਦਾ ਨਾਮ ਹੈ, ਔਰ ਉਹਦੀ ਮਾਂ ਨੇ ਬਹੁਤ ਲੰਬੀ ਇੱਕ ਲੜਾਈ ਲੜੀ ਆ। ਪਿਰਾਰੀ ਵੱਲਨ ਉਹਨਾਂ ਦੇ ਵਿੱਚੋਂ ਇੱਕ ਹੈ ਜਿਹੜੇ ਰਾਜੀਵ ਗਾਂਧੀ ਹੱਤਿਆ ਦੋਸ਼ ਦੇ ਵਿੱਚ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਬਾਅਦ ਦੇ ਵਿੱਚ ਇਹ ਫਾਂਸੀ ਦੀ ਸਜ਼ਾ ਜਿਹੜਾ ਸੀ ਸੂਬੇ ਦੀ ਜਿਹੜੀ ਸਰਕਾਰ ਸੀ ਉਹਦੇ ਵੱਲੋਂ ਅਜਿਹੇ ਕੇਸਾਂ ਦੇ ਵਾਸਤੇ ਇੱਕ ਫੈਸਲਾ ਲਿਆ ਗਿਆ, ਔਰ ਉਹਦੇ ਕਰਕੇ ਜਿਹੜੀ ਉੱਥੋਂ ਦੀ ਹਾਈ ਕੋਰਟ ਸੀ ਉਹਨੇ ਇਹ ਫਾਂਸੀ ਦੀ ਸਜ਼ਾ ਰੋਕ ਦਿੱਤੀ। ਫਿਰ ਜਿਹੜਾ ਸੀਗਾ ਇਹਨਾਂ ਦੀ ਸਜ਼ਾ ਫਾਂਸੀ ਦੀ ਉਮਰ ਕੈਦ ਦੇ ਵਿੱਚ ਤਬਦੀਲ ਹੋ ਗਈ। ਪਿਰਾਰੀ ਵੱਲਨ ਨੇ ਉਹਦੇ ਉੱਤੇ ਦੋਸ਼ ਸੀਗਾ ਕਿ ਉਹਨੇ 2 ਬੈਟਰੀਆਂ ਖਰੀਦ ਕੇ ਉਸ ਬੰਦੇ ਨੂੰ ਦਿੱਤੀਆਂ ਜਿਹੜਾ ਕਿ ਰਾਜੀਵ ਗਾਂਧੀ ਦੀ ਹੱਤਿਆ ਕਰਨ ਵਾਲੀ ਟੀਮ ਦਾ ਇੱਕ ਅਹਿਮ ਪਾਰਟ ਸੀ, ਤੇ ਇੱਕ ਸਕੂਟਰ ਉਹਨੇ ਗਲਤ ਐਡਰੈਸ ਦੇ ਕੇ ਖਰੀਦਿਆ। ਇਹ ਦੋਸ਼ ਉਹਦੇ ਉੱਤੇ ਲੱਗੇ ਸਨ। ਹਾਲਾਂਕਿ ਮੈਂ ਤੁਹਾਨੂੰ ਅੱਗੇ ਵਿਸਥਾਰ ਇਹਦਾ ਦੱਸਦਾ ਕਿ ਇਹਨਾਂ ਦੋਸ਼ਾਂ ਦੇ ਵਿੱਚ ਵੀ ਇੱਕ ਟਵਿਸਟ ਆਇਆ ਸੀਗਾ। ਇੱਥੇ ਇੱਕ ਗੱਲ ਜਿਹੜੀ ਅਜੀ ਪਹਿਲਾਂ ਇਹ ਦੇਖਣ ਵਾਲੀ ਹੋਊਗੀ ਕਿ ਜਦੋਂ ਕਈ ਵਾਰੀ ਮੈਂ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ ਕਿ ਜਦੋਂ ਕਿਸੇ ਦੇ ਨਾਲ ਤੁਸੀਂ ਆਪਣਾ ਮਿੱਤਰਤਾ ਦਾਇਰਾ ਵਧਾਉਂਦੇ ਹੋ, ਖਾਸ ਤੌਰ ਦੇ ਉੱਤੇ ਨੌਜਵਾਨ ਪੀੜ੍ਹੀ ਦੇ ਵਾਸਤੇ, ਕਿ ਜਦੋਂ ਉਹ ਬਿਨਾਂ ਜਾਣੇ ਪਛਾਣੇ ਕਿਸੇ ਦੇ ਨਾਲ ਚੈਟ ਕਰਨੀ ਸ਼ੁਰੂ ਕਰ ਦਿੰਦੇ ਨੇ, ਕਿਸੇ ਦੇ ਨਾਲ WhatsApp ਦੇ ਉੱਤੇ ਕੋਈ ਗੱਲਾਂ ਕਰਨ ਲੱਗ ਜਾਂਦੇ ਨੇ, ਇਹ ਕੀ ਪਤਾ ਕਿ ਉਹ ਅਗਲਾ ਜਿਹੜਾ ਕੇਸ ਮਾਨਸਿਕਤਾ ਦੇ ਤਹਿਤ ਗੱਲਾਂ ਕਰ ਰਿਹਾ ਉਹ ਕਿਤੇ ਆਉਂਦੇ ਸਮੇਂ ਦੇ ਵਿੱਚ ਮੁਸੀਬਤ ਨਾ ਬਣ ਜਾਣ। ਇਹ ਵੀ ਉਹੋ ਜਿਹੀ ਮੁਸੀਬਤ ਹੈ ਕਿ ਖਰੀਦ ਕੇ ਦੇਤੀਆਂ, ਅਗਲੇ ਨੂੰ ਕੀ ਪਤਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਕਤਲ ਕਰਨਾ ਇਹਨਾਂ ਨੇ। ਹੋ ਸਕਦਾ ਉਹ ਸ਼ਾਮਲ ਵੀ ਹੋਵੇ, ਆਫਟਰ ਆਲ ਸ਼ਮੂਲੀਅਤ ਜਿਹੜੀ ਉਹਦੀ ਹੋਈ ਆ ਤੇ ਉਹ ਸਜ਼ਾ ਜਿਹੜੀ ਹੋਈ ਆ ਕਿਸੇ ਗੱਲ ਕਰਕੇ ਉਹਨੂੰ ਹੋਈ ਆ। ਹੁਣ ਜਿਹੜੀ ਸੰਵਿਧਾਨ ਦੀ ਧਾਰਾ 142 ਆ ਉਹਦੇ ਤਹਿਤ ਮਿਲੀਆਂ ਅਨਲਿਮਿਟਿਡ ਪਾਵਰਸ ਜਿਹੜੀਆਂ ਨੇ ਉਹਦੀ ਵਰਤੋਂ ਕਰਦਿਆਂ ਹੋਇਆਂ ਰਾਜੀਵ ਗਾਂਧੀ ਹੱਤਿਆ ਕੇਸ ਦੇ ਵਿੱਚ 31 ਸਾਲ ਦੀ ਲਗਭਗ ਸਜ਼ਾ ਕੱਟ ਚੁੱਕੇ
ਕਤਲ ਦੇ ਵਿੱਚ ਮੁਜਰਮ ਕਰਾਰ ਦਿੱਤੇ ਗਏ ਏਜੀ ਪੇਰਾਰੀਵਲਨ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ ਆ। ਮੈਨੂੰ ਇਹ ਦੱਸਿਆ ਕਿ ਉਹਦੀ ਮਾਂ ਨੇ ਲੰਬੀ ਇੱਕ ਲੜਾਈ ਇਸ ਮਾਮਲੇ 'ਚ ਲੜੀ ਆ ਜੀ। ਇਹਦਾ ਪੰਜਾਬ ਦੇ ਵਿੱਚ ਦੋ ਮਾਮਲਿਆਂ ਦੇ ਉੱਤੇ ਇੰਪੈਕਟ ਪੈ ਸਕਦਾ ਜੇ ਇਸ ਇੰਪੈਕਟ ਨੂੰ ਜਿਹੜੇ ਐਕਸਪਰਟ ਨੇ ਕਾਨੂੰਨ ਦੇ ਉਹ ਇਹਦੇ ਤੋਂ ਕੁਝ ਲਾਹਾ ਲੈ ਸਕਣ। ਇੱਕ ਤਾਂ ਬਲਵੰਤ ਸਿੰਘ ਰਾਜੋਆਣਾ ਜਿਹੜਾ ਬੇਅੰਤ ਸਿੰਘ ਹੱਤਿਆ ਮਾਮਲੇ ਦੇ ਵਿੱਚ ਜੇਲ੍ਹ 'ਚ ਹੈ, ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ। ਕੇਂਦਰ ਦੀ ਸਰਕਾਰ ਨੂੰ ਇਹ ਆਖਿਆ ਗਿਆ ਸੁਪਰੀਮ ਕੋਰਟ ਦੇ ਵੱਲੋਂ ਕੁਝ ਹਫ਼ਤੇ ਪਹਿਲਾਂ ਕਿ ਇਹਦੇ ਸਬੰਧ ਦੇ ਵਿੱਚ 2 ਮਹੀਨਿਆਂ ਦੇ ਵਿੱਚ ਫੈਸਲਾ ਲਓ ਜੀ। ਇੱਕ ਤਾਂ ਜਿਹੜੀ ਇਹ ਫਾਂਸੀ ਦੀ ਸਜ਼ਾ ਹੈ ਉਹ ਇਸ ਮਾਮਲੇ ਦੇ ਉੱਤੇ ਪਰਾਰੀਵਲਨ ਵਾਲਾ ਜਿਹੜਾ ਮਾਮਲਾ, ਕਿਉਂਕਿ ਉਹਦੇ ਉੱਤੇ ਵੀ ਇਹ ਕਿਹਾ ਗਿਆ ਸੀ ਕਿ ਇੰਨੀ ਦੇਰ ਤੁਸੀਂ ਰੱਖ ਲਿਆ ਇੱਕ ਬੰਦੇ ਨੂੰ ਫਾਂਸੀ ਦੀ ਸਜ਼ਾ ਕਹਿ ਕੇ ਦਿੱਤੀ ਹੈ ਨਹੀਂ ਫਾਂਸੀ, ਉੱਥੇ ਇਹ ਮਾਮਲਾ ਲਾਇਆ ਜਾ ਸਕਦਾ। ਧਾਰਾ 142 ਦਾ ਜ਼ਿਕਰ ਇਹਦੇ ਵਿੱਚ ਕੀਤਾ ਜਾ ਸਕਦਾ। ਦੂਜਾ ਮਾਮਲਾ ਜਿਹੜਾ ਪਿਛਲੇ ਦਿਨਾਂ ਤੋਂ ਚੱਲਦਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਵਾਲਾ, ਮੈਂ ਬਾਰ-ਬਾਰ ਇਹ ਗੱਲ ਕਹੀ ਆ, ਤੁਸੀਂ ਉਹਨੂੰ ਹੋਸਟ ਕਰਦੇ ਰਹੇ ਹੋ ਦੂਜੇ ਪਾਸੇ, ਕਿ ਇਹ ਮਾਮਲਾ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ, ਹਾਂਜੀ ਬਿਲਕੁਲ ਹਿਊਮਨ ਰਾਈਟਸ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ। ਜੇ ਇਹਨੂੰ ਸਿਆਸੀ ਰੰਗਤ ਦੇ ਦਿੱਤੀ ਗਈ ਤਾਂ ਇਸ ਮਾਮਲੇ ਦਾ ਕੁਝ ਨਹੀਂ ਬਣਦਾ ਜੀ, ਕਿਉਂਕਿ ਸਿਆਸੀ ਲੋਕਾਂ ਨੇ ਪਹਿਲਾਂ ਵੀ ਜਿਹੜੀਆਂ ਉਹ ਸੁਹਿਰਦਤਾ ਦੇ ਨਾਲ ਇਹਨਾਂ ਮੁੱਦਿਆਂ ਨੂੰ ਨਹੀਂ ਚੁੱਕਿਆ। ਹੁਣ ਜਦੋਂ ਇਹ ਪਰਾਰੀਵਲਨ ਰਿਹਾ ਹੋ ਗਿਆ ਤੇ ਇਹੀ ਮਾਮਲਾ ਜੇ ਮਨੁੱਖੀ ਅਧਿਕਾਰਾਂ ਦੇ ਰੂਪ ਦੇ ਵਿੱਚ ਚੁੱਕ ਕੇ ਸੁਪਰੀਮ ਕੋਰਟ ਲਿਜਾਇਆ ਜਾਵੇ ਕਿ ਮੁਲਕ ਭਰ ਦੇ ਵਿੱਚ ਬੈਠੇ ਜੇਲ੍ਹਾਂ ਦੇ ਅੰਦਰ ਬੈਠੇ ਉਹ ਲੋਕ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੋਈ ਹੈ ਉਹਨਾਂ ਨੂੰ ਤੁਰੰਤ ਰਿਹਾਈ ਦੇ ਹੁਕਮ ਸੁਪਰੀਮ ਕੋਰਟ ਕਰੇ ਤੇ ਇਹ ਸੀਰੀਅਸਲੀ ਤੁਸੀਂ ਸੋਚੋ ਤਾਂ ਇਹ ਜਿਹੜਾ ਮਾਮਲਾ ਕੱਲ ਆਇਆ ਸਾਹਮਣੇ, ਇਹਦੇ ਤੋਂ ਬਾਅਦ ਇਹ ਹੋ ਸਕਦਾ ਇਹ ਸਾਰਾ ਕੁਝ। ਪਰ ਜਿਹੜੀ ਉਹ ਕਮੇਟੀ ਬਣ ਗਈ ਹੈ ਨਾ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਕਮੇਟੀ ਤੇ ਆਸ ਨਾ ਕੋਈ ਵੀ ਰੱਖਿਓ ਜੀ, ਕਿਉਂਕਿ ਉਹਦੇ ਵਿੱਚ ਉਹ ਲੋਕ ਨੇ ਜਿਹੜੇ ਸਿਆਸੀ ਰੂਪ ਦੇ ਵਿੱਚ ਹਾਸ਼ੀਏ ਤੇ ਚਲੇ ਗਏ ਆ। ਉਹ ਸਿਆਸੀ ਜਿਹੜੀ ਆਪਣੀ ਜ਼ਮੀਨ ਤਲਾਸ਼ਣ ਦੇ ਕਰਕੇ ਹੱਥ ਪੈਰ ਮਾਰ ਰਹੇ ਆ। ਇਸ ਕਰਕੇ ਚਾਹੇ ਉਹ ਸਿਮਰਜੀਤ ਸਿੰਘ ਮਾਨ ਹੋਣ, ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਵੇ ਤੇ ਚਾਹੇ ਉਹਦੇ ਵਿੱਚ ਮਨਜੀਤ ਸਿੰਘ ਜੀਕੇ ਹੋਣ ਜਾਂ ਸਰਨਾ ਭਰਾ ਹੋਣ, ਇਹ ਸਾਰੇ ਉਹੋ ਜਿਹੇ ਨੇ ਜਿਨ੍ਹਾਂ ਦੀ ਸਿਆਸੀ ਜ਼ਮੀਨ ਜਿਹੜੀ ਆ ਉਹ ਗਵਾਚ ਗਈ ਹੋਈ ਆ। ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੂੰ ਕਮੇਟੀ ਚ ਲਿਆ ਉਹ ਮਨਿੰਦਰਜੀਤ ਸਿੰਘ ਬਿੱਟਾ ਦਾ ਖਾਸ ਹੈ। ਬਿੱਟਾ ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਹਮੇਸ਼ਾ ਵਿਰੋਧ ਕਰਦਾ। ਸੁਖਬੀਰ ਸਿੰਘ ਬਾਦਲ ਤੋਂ ਕੀ ਆਸ ਹੈ? ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਜਿਹੜਾ ਪਰਿਵਾਰ ਹੈ ਉਹਨੂੰ ਕਿਹਨੇ ਖਪਾਇਆ? ਸਮੇਧ ਸੈਣੀ ਨੇ, ਤੇ ਸਮੇਧ ਸੈਣੀ ਨੂੰ ਡੀਜੀਪੀ ਕਿਹਨੇ ਲਾਇਆ ਸੀ? ਸੁਖਬੀਰ ਬਾਦਲ ਨੇ। ਤੇ ਇਸ ਕਰਕੇ ਉੱਥੋਂ ਆਸ ਨਹੀਂ ਹੈਗੀ। ਜੇ ਇਹਨੂੰ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਕੁਝ ਵਕੀਲ ਇਸ ਫੈਸਲੇ ਦੀ ਰੋਸ਼ਨੀ ਦੇ ਵਿੱਚ ਅੱਗੇ ਵਧਦੇ ਆ ਤੇ ਇਹਨਾਂ ਮਾਮਲਿਆਂ 'ਚ ਕੁਝ ਕੀਤਾ ਜਾ ਸਕਦਾ। ਜੀ 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 ਪਨੂ ਸਾਹਿਬ, ਅਗਲੀ ਖਬਰ ਦੀ ਜੇ ਗੱਲ ਕਰੀਏ ਤਾਂ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ। 2019 ਦੇ ਵਿੱਚ ਕੀ ਇਹ ਸੱਚ ਹੈ ਵੀ ਭਾਰਤ ਅੰਦਰ ਪ੍ਰਦੂਸ਼ਣ ਕਰਕੇ 23.5 ਲੱਖ ਮੌਤਾਂ ਹੋ ਗਈਆਂ ਜੀ? ਬਿਲਕੁਲ ਇਹ ਸੱਚ ਹੈ ਜੀ। ਪੋਲਿਊਸ਼ਨ ਇਸ ਵੇਲੇ ਜਾਨਲੇਵਾ ਬਣ ਗਿਆ ਹੋਇਆ ਔਰ ਬੁਰੇ ਤਰੀਕੇ ਨਾਲ ਜਾਨਲੇਵਾ ਬਣ ਗਿਆ ਹੋਇਆ। ਜਦੋਂ ਅਕਸਰ ਗੱਲ ਕੀਤੀ ਜਾਂਦੀ ਹੈ ਨਾ ਕਿ ਆਹ ਚੀਜ਼ ਨਾ ਕਰੋ, ਤੁਸੀਂ ਨਾੜ ਨੂੰ ਅੱਗ ਨਾ ਲਾਓ, ਪਰਾਲੀ ਨੂੰ ਅੱਗ ਨਾ ਲਾਓ, ਤੇ ਝੱਟ ਦੇਣੀ ਇਹ ਕਹਿ ਦਿੱਤਾ ਜਾਂਦਾ ਕਿ ਜੀ ਜਿਹੜਾ ਇਹ ਇੰਡਸਟਰੀ ਵੀ ਪੋਲਿਊਸ਼ਨ ਕਰਦੀ ਹੈ। ਬਿਲਕੁਲ ਕਰਦੀ ਹੈ ਜੀ। ਫਿਰ ਇਹ ਕਹਿ ਦਿੱਤਾ ਜਾਂਦਾ ਏਸੀ ਪੋਲਿਊਸ਼ਨ ਕਰਦਾ। ਬਿਲਕੁਲ ਕਰਦਾ। ਕੀ ਅਸੀਂ ਜਿੱਦ ਕੇ ਪੋਲਿਊਸ਼ਨ ਇੱਕ ਦੂਜੇ ਤੋਂ ਵੱਧ ਕਰਾਂਗੇ ਜੀ? ਇਹ ਮੁਕਾਬਲਾ ਹੋ ਰਿਹਾ ਇੱਥੇ ਕਿ ਕੌਣ ਜ਼ਿਆਦਾ ਪੋਲਿਊਸ਼ਨ ਖਿਲਾਰਦਾ ਜੀ, ਤੇ ਅਸੀਂ ਅਗਲੀਆਂ ਪੀੜ੍ਹੀਆਂ ਦਾ ਸਾਹ ਘੁੱਟ ਰਹੇ ਹਾਂ, ਨਵੀਆਂ ਜਨਰੇਸ਼ਨਸ ਦਾ। ਔਰ ਇਹ ਜਿਹੜੀ ਰਿਪੋਰਟ ਹੈ, ਇੱਕ ਸਰਵੇ ਰਿਪੋਰਟ ਹੈ ਜਿਹੜੀ ਕਿ ਦੀ ਲਾਂਸੈਟ ਪਲੈਨੇਟਰੀ ਹੈਲਥ ਜਰਨਲ ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਆ। ਉਹ ਇਹ ਗੱਲ ਕਹਿੰਦੀ ਆ ਜਿਹੜੀ ਕਿ ਬੜਾ ਖਤਰਨਾਕ ਹੈ ਕਿ ਭਾਰਤ ਦੇ ਵਿੱਚ ਪੋਲਿਊਸ਼ਨ ਦੇ ਨਾਲ 19 ਦੇ ਵਿੱਚ 23.5 ਲੱਖ ਮੌਤਾਂ ਹੋਈਆਂ ਨੇ। ਇਹਦੇ ਵਿੱਚੋਂ 16,07,000 ਮੌਤਾਂ ਕੱਲਾ ਹਵਾ ਪ੍ਰਦੂਸ਼ਣ ਕਰਕੇ ਹੋਈਆਂ ਨੇ, ਜਿਹੜਾ ਕਿ ਵਿਸ਼ਵ ਦੇ ਵਿੱਚ ਸਭ ਤੋਂ ਵੱਧ ਹੈ। ਔਰ ਇਹ ਕਿਹਾ ਗਿਆ ਕਿ ਭਾਰਤ ਦੇ ਵਿੱਚ ਹਵਾ ਪ੍ਰਦੂਸ਼ਣ ਕਰਕੇ ਜ਼ਿਆਦਾ ਮੌਤਾਂ 9,08,000 ਪ੍ਰਦੂਸ਼ਣ ਦੇ ਜਿਹੜੇ ਨਿੱਕੇ ਨਿੱਕੇ ਕਣ ਨੇ ਉਹਨਾਂ ਕਰਕੇ ਹੋਈਆਂ ਨੇ, ਜਿਹੜੇ ਕਿ ਹਵਾ ਦੇ ਵਿੱਚ ਰਹਿੰਦੇ ਆ। ਜਦੋਂ ਜਿਸ ਟਾਈਮ ਦੇ ਉੱਤੇ ਛੋਟੇ ਹੁੰਦਿਆਂ ਸਕੂਟਰ ਚਲਾਉਂਦੇ ਸੀ ਤੇ
ਕਿਸੇ ਚੀਜ਼ ਦੀ ਲੋੜ ਨਹੀਂ ਸੀ ਹੁੰਦੀ ਜੀ। ਅੱਖਾਂ ਦੇ ਉੱਤੇ ਲਾਉਣ ਲਈ। ਅੱਜ ਤੁਸੀਂ ਅੱਖਾਂ ਦੇ ਉੱਤੇ ਬਿਨਾਂ ਕੁਛ ਲਾਏ ਤੋਂ ਟੂ ਵੀਲਰ ਚਲਾ ਹੀ ਨਹੀਂ ਸਕਦੇ। ਹੂੰ। ਇੰਨਾ ਜ਼ਿਆਦਾ ਪੋਲਿਊਸ਼ਨ ਹੈ ਜਿਹੜਾ ਕਿ ਤੁਹਾਡੀਆਂ ਅੱਖਾਂ ਦਾ ਬੁਰਾ ਹਾਲ ਜਿਹੜਾ ਉਹ ਕਰ ਦਿੰਦਾ। ਉਹਨੂੰ ਅਸੀਂ ਅਕਸਰ ਅਣਗੌਲਿਆਂ ਜਿਹੜਾ ਉਹ ਕਰ ਦਿੰਦੇ, ਬਹੁਤ ਖਤਰਨਾਕ ਹੈ ਉਹ। ਜੀ। ਇਹ ਕਿਹਾ ਜਾਂਦਾ ਕਿ ਆਕਾਰ ਦੇ ਵਿੱਚ ਸਿਰਫ 2.5 ਮਾਈਕਰੋਨ ਜਾਂ ਉਹਦੇ ਤੋਂ ਘੱਟ ਛੋਟਾ ਇਹ ਹੁੰਦਾ, ਔਰ ਕਰੀਬ 6,01,000 ਮੌਤਾਂ ਘਰ 'ਚ ਪੈਦਾ ਹੁੰਦੇ ਪ੍ਰਦੂਸ਼ਣ ਕਰਕੇ ਹੋਈਆਂ ਨੇ। ਇਹ ਇੱਕ ਹੋਰ ਖਤਰਨਾਕ ਇਸ਼ਾਰਾ ਕਰਦਾ ਜਿਹੜਾ ਸਰਵੇ ਹੈ, ਉਹ ਇਹ ਕਹਿੰਦਾ ਕਿ ਉੱਤਰੀ ਭਾਰਤ ਦੇ ਵਿੱਚ ਹਵਾ ਪ੍ਰਦੂਸ਼ਣ ਸਭ ਤੋਂ ਵੱਧ ਹੈ, ਜੀ। ਜਿੱਥੇ ਬਿਜਲੀ ਉਤਪਾਦਨ, ਆਵਾਜਾਈ, ਸਨਅਤਾਂ, ਖੇਤੀਬਾੜੀ ਤੇ ਹੋਰ ਗਤੀਵਿਧੀਆਂ ਕਰਕੇ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਹੈ। ਹੂੰ। ਜੇ ਇੰਟਰਨੈਸ਼ਨਲ ਗੱਲ ਕਰੀਏ ਤਾਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਪ੍ਰਦੂਸ਼ਣ ਦੇ ਕਰਕੇ 2019 ਦੇ ਵਿੱਚ 90 ਲੱਖ ਮੌਤਾਂ ਹੋਈਆਂ ਨੇ, ਔਰ ਜੀ। ਦੁਨੀਆ ਭਰ ਦੇ ਵਿੱਚ ਹੋਈਆਂ 6 ਮੌਤਾਂ ਦੇ ਵਿੱਚੋਂ 1 ਮੌਤ ਪ੍ਰਦੂਸ਼ਣ ਕਰਕੇ ਹੋਈ ਆ। ਔਰ ਇਹਦੀ ਅਗਵਾਈ ਜਿਹੜੇ ਕਰਨ ਵਾਲੇ ਜਿਨ੍ਹਾਂ ਨੇ ਰਿਪੋਰਟ ਤਿਆਰ ਕੀਤੀ ਹੈ, ਰਿਚਰਡ ਫੁਲਰ, ਉਹਦਾ ਇਹ ਕਹਿਣਾ ਹੈ ਕਿ ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ ਘੱਟ ਤੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਦੇ ਉੱਤੇ ਪੈਂਦਾ। ਉਹ ਇਹ ਵੀ ਕਹਿੰਦੇ ਆ ਕਿ ਪੋਲਿਊਸ਼ਨ ਦੇ ਨਾਲ ਸਿਹਤ, ਸਮਾਜ ਤੇ ਆਰਥਿਕ ਅਸਰਾਂ ਦੇ ਵਿੱਚ ਬਾਵਜੂਦ ਇਹਨੂੰ ਕੌਮਾਂਤਰੀ ਵਿਕਾਸ ਏਜੰਡੇ ਦੇ ਵਿੱਚ ਜ਼ਿਆਦਾਤਰ ਨਜ਼ਰ ਅੰਦਾਜ਼ ਕੀਤਾ ਜਾਂਦਾ। ਜੀ। ਮੈਂ ਸਮਝਦਾ ਉਹ ਤਾਂ ਬਹੁਤ ਵੱਡੀ ਗੱਲ ਕਰਦੇ ਆ ਨਾ, ਕਿ ਉਹ ਵੱਡੇ ਕੈਨਵਸ ਤੇ ਦੇਖਦੇ ਆ। ਅਸੀਂ ਇਹਨੂੰ ਇਸ ਪੱਖੋਂ ਦੇਖ ਸਕਦੇ ਹਾਂ ਕਿ ਅਸੀਂ ਇੰਡੀਵਿਜੂਅਲ ਇਹਦੇ ਵਿੱਚ ਕੀ ਰੋਲ ਨਿਭਾ ਰਹੇ ਹਾਂ। ਮੈਂ ਇੱਕ ਫੋਟੋ ਟਵੀਟ ਕੀਤੀ ਆ ਹੁਣ ਤੋਂ ਕੁਝ ਸਮਾਂ ਪਹਿਲਾਂ। ਜੀ। ਉਹ ਫੋਟੋ ਬਹੁਤ ਸਾਰਾ ਕੁਝ ਕਹਿੰਦੀ ਹੈ ਜੀ। ਉਹ ਫੋਟੋ ਦੇ ਵਿੱਚ ਜਿਹੜੀ ਨਾੜ ਨੂੰ ਅੱਗ ਲੱਗੀ ਹੋਈ ਆ ਤੇ ਕਾਲਕ ਜਿਹੜੀ ਆ ਉਹ ਪੂਰੀ ਜ਼ਮੀਨ ਦੇ ਉੱਤੇ ਖਿਲਰੀ ਆ, ਤੇ ਫੋਟੋ ਦੇ ਐਨ ਜਿਹੜਾ ਜੀ ਅਖੀਰ ਦੇ ਵਿੱਚ ਇੱਕ ਧਾਰਮਿਕ ਸਥਾਨ ਹੈ, ਗੁਰਦੁਆਰਾ ਸਾਹਿਬ ਜਿਹੜਾ ਵੱਡਾ, ਔਰ ਜਿੱਥੋਂ ਕਿ 2 ਵੇਲੇ ਇਹ ਆਵਾਜ਼ ਆਉਂਦੀ ਹੈ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਸਵਾਲ ਇਹ ਹੈ ਕਿ ਇਸ ਮੁਕਾਬਲੇਬਾਜ਼ੀ 'ਚ ਨਾ ਪਾਓ ਕਿ ਕੌਣ ਜ਼ਿਆਦਾ ਪੋਲਿਊਸ਼ਨ ਫੈਲਾਉਂਦਾ। ਇੰਡਸਟਰੀ ਫੈਲਾਉਂਦੀ ਹੈ, ਕਿਸਾਨ ਫੈਲਾਉਂਦਾ, ਜਾਂ ਇੰਡੀਵਿਜੂਅਲ ਜਿਹੜਾ ਫੈਲਾਉਂਦਾ। ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਕਿਉਂ ਨਾ ਕੱਲਾ ਬੰਦਾ ਸਮਝੀਏ। ਸਰਕਾਰਾਂ ਦੇ ਉੱਤੇ ਸਾਰਾ ਕੁਝ ਨਹੀਂ ਸੁੱਟਿਆ ਜਾ ਸਕਦਾ ਕਿ ਅਸੀਂ ਹਵਾ ਜਿਹੜੀ ਉਹਨੂੰ ਗੰਦਾ ਕਰੀ ਜਾ ਰਹੇ ਆ, ਅਸੀਂ ਅਗਲੀਆਂ ਜਨਰੇਸ਼ਨਾਂ ਦਾ ਸਾਹ ਘੁੱਟ ਰਹੇ ਆ ਜੀ। ਉਹ ਜਨਰੇਸ਼ਨਾਂ ਬਿਮਾਰ ਪੈਦਾ ਹੋਣਗੀਆਂ ਜਿਹੜੀਆਂ ਕਿ ਕਿਸੇ ਪਾਸੇ ਨਹੀਂ ਲੱਗ ਸਕਣਗੀਆਂ। ਜੀ, ਬਿਲਕੁਲ ਬਿਲਕੁਲ। ਮਸਲੇ ਦੀ ਅਗਲੇ ਦੀ ਗੱਲ ਕਰੀਏ, ਵੰਡ ਨੇ ਸਾਨੂੰ ਬਹੁਤ ਕੁਛ ਜਿਹੜਾ ਉਹ ਸਾਨੂੰ ਝੱਲਣਾ ਪਿਆ ਵੰਡ ਕਰਕੇ। ਪਨੂੰ ਸਾਹਿਬ, ਵੰਡ ਕਰਕੇ ਸਾਡੇ ਪੰਜਾਬ ਤੇ ਲੀਕ ਖਿੱਚੀ ਗਈ, ਪਾਣੀ ਵੰਡੇ ਗਏ, 10 ਲੱਖ ਬੰਦਾ ਮਾਰਿਆ ਗਿਆ। ਵੰਡ ਨਾਲ ਜੁੜੀ ਇੱਕ ਹੋਰ ਖਬਰ ਹੈ ਕਿ ਵਿਛੜੇ ਭੈਣ ਭਰਾ ਵੰਡ ਦੇ ਵੇਲੇ ਬਾਬੇ ਨਾਨਕ ਦੇ ਦਰ ਤੇ ਮੁੜ ਮਿਲੇ। ਜੀ। ਦੱਸਦੇ ਨੇ ਕਿ ਵੰਡ ਤੋਂ ਬਾਅਦ ਇੱਕ ਮੁਸ਼ਾਇਰਾ ਹੋਇਆ ਸੀ, ਔਰ ਉਹਦੇ ਵਿੱਚ ਜਿਸ ਸ਼ੇਰ ਨੂੰ ਸਭ ਤੋਂ ਵੱਧ ਦਾਦ ਮਿਲੀ ਸੀਗੀ, ਉਹ ਅੱਜ ਵੀ ਸ਼ੇਰ ਜਿਉਂਦਾ ਜੀ। ਕਿ ਲਾਲੀ ਅੱਖਾਂ ਦੀ ਅੱਜ ਪਈ ਦੱਸਦੀ ਏ, ਰੋਂਦੇ ਤੁਸੀਂ ਵੀ ਰਹੇ, ਰੋਂਦੇ ਅਸੀਂ ਵੀ ਰਹੇ। ਇਹ ਉਹ ਵੰਡ ਸੀ, ਉਹਦੀ ਚੀਜ਼ ਸੀ। ਮੇਰੀ ਆਪਣੀ ਜਿਹੜੀ ਜਨਰੇਸ਼ਨ ਆ ਜੀ, ਮੈਂ ਤੀਸਰੀ ਜਨਰੇਸ਼ਨ ਦੇ ਵਿੱਚੋਂ ਆਉਣਾ, ਅੱਗੇ ਬੇਟਾ ਚੌਥੀ ਜਨਰੇਸ਼ਨ 'ਚ ਆ ਗਿਆ। ਅੱਜ ਵੀ ਜਿਹੜਾ ਸਾਨੂੰ ਰਿਫਿਊਜੀ ਕਹਿੰਦੇ ਆ, ਕਿਉਂਕਿ ਉੱਜੜ ਕੇ ਉਸ ਪਾਸੇ ਤੋਂ ਆਏ ਹੋਏ ਆ। ਅਸੀਂ ਆਪਣੇ ਦਾਦੇ ਦਾਦੀ ਤੋਂ, ਨਾਨੀ ਤੋਂ, ਪੜਨਾਨੀ ਤੋਂ ਮੈਂ ਬਹੁਤ ਸਾਰੀਆਂ ਜਿਹੜੀਆਂ ਦੀ ਉਹ ਗੱਲਾਂ ਵੰਡ ਦੀਆਂ ਸੁਣੀਆਂ ਹੋਈਆਂ ਨੇ ਕਿ ਉਸ ਵੰਡ ਦੇ ਵੇਲੇ ਕਿੰਨਾ ਨੁਕਸਾਨ ਝੱਲਿਆ, ਔਰ ਖਾਸ ਤੌਰ ਦੇ ਉੱਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਨੇ ਇਹ ਨੁਕਸਾਨ ਸਭ ਤੋਂ ਵੱਧ ਭੁਗਤਿਆ। ਅੱਜ ਵੀ ਕਿਤੇ ਕਿਤੇ ਉਹਦੀ ਚੀਜ਼ ਜਿਹੜੀ ਆ ਉਹ ਫੇਰ ਸਾਹਮਣੇ ਆ ਜਾਂਦੀ ਹੈ ਜਦੋਂ ਏਦਾਂ ਦੀ ਕੋਈ ਸਟੋਰੀ ਸੁਣੀ ਦੀ ਹੈ। ਇਹ ਵੀ 75 ਸਾਲ ਤੋਂ ਬਾਅਦ 2 ਭੈਣ ਭਰਾ ਮਿਲੇ ਬਾਬੇ ਨਾਨਕ ਦੇ ਦਰ ਦੇ ਉੱਤੇ ਕਰਤਾਰਪੁਰ ਦੇ ਵਿੱਚ। ਇਹ ਜਿਹੜੀ ਪਾਕਿਸਤਾਨ ਤੋਂ ਛਪਦੀ ਅਖਬਾਰ ਹੈ ਡਾਨ, ਉਹਦੀ ਰਿਪੋਰਟ ਦੇ ਮੁਤਾਬਕ 1947 ਦੀ ਵੰਡ ਵੇਲੇ ਮੁਮਤਾਜ਼ ਬੀਬੀ ਜਿਹੜੀ ਕਿ ਸਿੱਖ ਪਰਿਵਾਰ ਦੇ ਵਿੱਚ ਜੰਮੀ ਸੀ, ਉਹ ਆਪਣੀ ਮਾਂ ਦੀ ਲਾਸ਼ ਦੇ ਕੋਲੇ ਬੈਠੀ ਸੀ, ਜਿਹਨੂੰ ਕਿ ਭੀੜ ਨੇ ਮਾਰ ਦਿੱਤਾ ਸੀ, ਉਸ ਔਰਤ ਨੂੰ, ਉਹਦੀ ਮਾਂ ਨੂੰ। ਮੁਹੰਮਦ ਇਕਬਾਲ ਤੇ ਅੱਲਾ ਰੱਖੀ ਨੇ ਬੱਚੀ ਨੂੰ ਚੁੱਕ ਲਿਆ, ਉਹਨੂੰ ਆਪਣੀ ਧੀ ਬਣਾ ਲਿਆ, ਧੀ ਬਣਾ ਕੇ ਪਾਲਿਆ, ਨਾਂ ਰੱਖਿਆ ਮੁਮਤਾਜ਼ ਬੀਬੀ। ਔਰ ਵੰਡ ਤੋਂ ਬਾਅਦ ਇਕਬਾਲ ਤੇ ਅੱਲਾ ਰੱਖੀ ਲਹਿੰਦੇ ਪੰਜਾਬ ਦੇ ਸ਼ੇਖੂਪੁਰਾ ਡਿਸਟ੍ਰਿਕਟ ਦੇ ਪਿੰਡ ਵਾਰਿਕਾ ਤੀਆਂ ਦੇ ਵਿੱਚ ਉਹ ਰਹਿਣ ਲੱਗੇ। ਦੋਨਾਂ ਨੇ ਮੁਮਤਾਜ਼ ਬੀਬੀ ਨੂੰ ਨਹੀਂ ਦੱਸਿਆ ਕਿ ਉਹ ਉਹਨਾਂ ਦੀ ਧੀ ਨਹੀਂ ਆ। 2 ਸਾਲ ਪਹਿਲਾਂ ਇਕਬਾਲ ਦੀ ਜਦੋਂ ਸਿਹਤ ਵਿਗੜ ਗਈ
ਤਾਂ ਉਹਨੇ ਮੁਮਤਾਜ਼ ਬੀਬੀ ਨੂੰ ਸਚਾਈ ਬਿਆਨ ਕੀਤੀ ਕਿ ਉਹ ਇੱਕ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਹੈ। ਉਦੋਂ ਬਾਅਦ ਸੱਚ ਦੱਸ ਕੇ ਇਕਬਾਲ ਦੁਨੀਆ ਤੋਂ ਤੁਰ ਗਿਆ ਜੀ। ਤੇ ਉਹਦੀ ਮੌਤ ਤੋਂ ਬਾਅਦ ਮੁਮਤਾਜ਼ ਬੀਬੀ ਤੇ ਉਹਦੇ ਪੁੱਤਰ ਅੱਗੋਂ ਜਿਹੜੇ ਦੋ ਨੇ, ਸ਼ਾਹਬਾਜ਼ ਨੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਮਾਂ ਦੇ ਅਸਲ ਪਰਿਵਾਰ ਨੂੰ ਲੱਭਣਾ ਸ਼ੁਰੂ ਕੀਤਾ ਜੀ। ਤੇ ਉਹਦੇ ਅਸਲ ਜਿਹੜੇ ਪਿਤਾ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਸ਼ਤਰਾਣਾ, ਉਹਦੇ ਬਾਰੇ ਉਹ ਜਾਣਦੇ ਸੀ, ਜਿੱਥੇ ਆ ਕੇ ਉਹਨਾਂ ਦਾ ਪਰਿਵਾਰ ਵਸ ਗਿਆ ਸੀ। ਦੋਹਾਂ ਪਰਿਵਾਰਾਂ ਦਾ ਮੇਲ ਸੋਸ਼ਲ ਮੀਡੀਆ ਦੇ ਰਾਹੀਂ ਸੰਭਵ ਹੋਇਆ। ਤੁਸੀਂ ਦੇਖੋ ਪਾਵਰ ਸੋਸ਼ਲ ਮੀਡੀਆ ਦੀ, ਇੱਥੇ ਗੰਦ ਪਾਉਣ ਵਾਲੇ ਬਹੁਤ ਬੈਠੇ ਨੇ, ਪਰ ਇਹਦਾ ਇੱਕ ਦੂਜਾ ਪੱਖ ਹੈ ਕਿ ਪੋਜ਼ਿਟਿਵ ਪੱਖ ਹੈ ਕਿ ਉਹਨਾਂ ਨੇ ਆਪਣੀ ਮਾਂ ਦਾ ਪਰਿਵਾਰ ਲੱਭ ਲਿਆ। ਮੁਮਤਾਜ਼ ਬੀਬੀ ਦਾ ਭਰਾ ਗੁਰਮੀਤ ਸਿੰਘ, ਨਰਿੰਦਰ ਸਿੰਘ, ਅਮਰਿੰਦਰ ਸਿੰਘ ਕਰਤਾਰਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਤੇ ਉਧਰੋਂ ਉਹਨਾਂ ਦੀ ਭੈਣ ਮੁਮਤਾਜ਼ ਬੀਬੀ ਵੀ ਆਪਣੇ ਪਰਿਵਾਰ ਸਣੇ ਪਹੁੰਚੀ। 75 ਸਾਲਾਂ ਤੋਂ ਬਾਅਦ ਉਹ ਆਪਣੇ ਭਰਾਵਾਂ ਨੂੰ ਮਿਲੀ ਜੀ। ਔਰ ਦੋਨਾਂ ਜਿਹੜੇ ਪਾਸੇ ਸੀਗੇ ਭੈਣ ਭਰਾਵਾਂ ਨੇ ਕੁਝ ਨਾ ਬੋਲਿਆ, ਪਰ ਜਿਹੜੇ ਅਥਰੂ ਸੀ ਉਹ ਬਹੁਤ ਕੁਝ ਜਿਹੜਾ ਉਹ ਬੋਲੀ ਗਏ। ਮੇਰੇ ਚਾਚੇ ਇਹੋ ਜਿਹੀਆਂ ਕਹਾਣੀਆਂ ਆਪਾਂ ਫਿਲਮਾਂ ਦੇ ਵਿੱਚ ਜਾਂ ਕਿਸੇ ਨਾਵਲ ਦੇ ਰੂਪ ਦੇ ਵਿੱਚ ਤਾਂ ਦੇਖਦੇ ਹਾਂ, ਅਸਲੀਅਤ ਦੇ ਰੂਪ ਦੇ ਵਿੱਚ ਜਦੋਂ ਸਾਹਮਣੇ ਆਉਂਦੀ ਆ ਤੇ ਫਿਰ ਇਹ ਕਿਹਾ ਜਾਂਦਾ ਨਾ ਜੀ ਕਿ ਧਰਤੀ ਜਿਹੜੀ ਆ ਉਹ ਉਸ ਵੇਲੇ ਏਡਾ ਦਰਦ ਵੇਖ ਕੇ ਪਾਟ ਕਿਉਂ ਨਾ ਗਈ। ਇਹ ਉਸ ਤਰ੍ਹਾਂ ਦੀਆਂ ਜਿਹੜੀਆਂ ਉਹ ਕਹਾਣੀਆਂ ਨੇ ਕਿ ਜਿਹਦੇ ਵਿੱਚ ਅੱਜ ਵੀ ਇਮੋਸ਼ਨਲ ਚੀਜ਼ਾਂ ਇੰਨੀਆਂ ਜ਼ਿਆਦਾ ਨੇ, ਜਿਹੜੇ ਲੋਕ ਕਿੰਤੂ ਪ੍ਰੰਤੂ ਕਰਦੇ ਆ ਇਹ ਇੱਥੇ ਭਾਈਚਾਰੇ ਦੇ ਉੱਤੇ ਜਾਂ ਪੰਜਾਬੀਆਂ ਦੇ ਉੱਤੇ, ਉਹ ਇਸ ਦਰਦ ਨੂੰ ਨਹੀਂ ਸਮਝ ਸਕਦੇ ਜੀ ਕਿ ਇਹ ਦਰਦ ਕੈਸਾ ਇਸ ਭਾਈਚਾਰੇ ਨੇ ਹੰਢਾਇਆ, ਚਾਹੇ ਉਹ ਲਹਿੰਦੇ ਪੰਜਾਬ ਵਾਲਾ ਤੇ ਚਾਹੇ ਉਹ ਚੜ੍ਹਦੇ ਪੰਜਾਬ ਵਾਲਾ, ਦੋਨਾਂ ਨੇ ਹੰਢਾਇਆ ਜੀ। ਔਰ ਲਹਿੰਦੇ ਪੰਜਾਬ ਦੇ ਵਿੱਚ ਵੀ ਜਦੋਂ ਜਿਨ੍ਹਾਂ ਨੇ ਕਰਤਾਰਪੁਰ ਜਦੋਂ ਖੁੱਲਿਆ ਲਾਂਘਾ ਉੱਥੇ ਦਰਸ਼ਨ ਕੀਤੇ ਨੇ ਤਾਂ ਉਹ ਇਹ ਦੱਸ ਸਕਦੇ ਆ ਕਿ ਉਧਰ ਕੈਸਾ ਪਿਆਰ ਜਿਹੜਾ ਉਹ ਮਿਲਦਾ। ਤੁਹਾਡੇ ਜਿਹੜੇ ਜੋੜੇ ਨੇ ਉਹ ਚੁੱਕ ਚੁੱਕ ਕੇ ਰੱਖਦੇ ਨੇ। ਜੇ ਉਹਨਾਂ ਨੂੰ ਆਖੀਏ ਨਾ ਵੀ ਨਹੀਂ ਨਹੀਂ ਹੱਥ ਨਹੀਂ ਲਾਉਣਾ, ਕਹਿੰਦੇ ਨਾ ਇਹ ਸੇਵਾ ਸਾਡੀ ਜੀ। ਇਹ ਉਹ ਪਿਆਰ ਹੈ ਜਿਹੜਾ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਦੋਨਾਂ ਪੰਜਾਬ ਦੇ ਵਿਚਾਲੇ ਇੱਕ ਦਿਨ ਵੀ ਘੱਟ ਨਹੀਂ ਹੋ ਸਕਿਆ। ਹਾਲਾਂਕਿ ਸਿਆਸਤਦਾਨਾਂ ਨੇ ਬੜੀਆਂ ਖਤਰਨਾਕ ਲਕੀਰਾਂ ਵੀ ਖਿੱਚ ਕੇ ਦੇਖ ਲਈ। ਜੀ ਜੀ ਜੀ। ਪੰਜਾਬ ਤੇ ਰਾਜਸਥਾਨ ਨੂੰ ਹੁਣ ਨਹਿਰਾਂ ਦਾ ਖਤਰਨਾਕ ਪਾਣੀ ਨਾ ਪੀਣ ਦੀ ਸਲਾਹ ਕਹਿ ਲਓ ਜਾਂ ਹਦਾਇਤ ਹੀ ਕਹਿ ਸਕਦੇ ਹਾਂ ਤੁਹਾਨੂੰ ਸਾਹਿਬ ਨੂੰ। ਪ੍ਰਵੀਨ ਤੁਸੀਂ ਤਾਂ ਨਹੀਂ ਦੇਖਿਆ, ਅਸੀਂ ਤਾਂ ਉਹ ਮਾਣਿਆ ਕਿ ਜਿਹੜੇ ਆੜ ਹੈ, ਆੜ ਦੇ ਵਿੱਚ ਲੰਮੇ ਪੈ ਕੇ ਪਾਣੀ ਪੀਂਦੇ ਹੁੰਦੇ ਸੀ। ਔਰ ਉਹ ਇੱਕ ਤਰੀਕਾ ਸੀ, ਪਾਣੀ ਏਦਾਂ ਨਿਤਰਿਆ ਹੁੰਦਾ ਸੀਗਾ ਵੀ ਉਹਦੇ ਤੇ, ਕਿਉਂਕਿ ਜੇ ਤਾਂ ਮੋਟਰ ਚੱਲਦੀ ਆ ਫੇਰ ਤਾਂ ਉਥੋਂ ਮੋਟਰ ਤੋਂ ਪੀਣਾ, ਨਹੀਂ ਮੋਟਰ ਚੱਲਦੀ, ਮੋਟਰ ਚਲਾਈ ਨਹੀਂ ਸੀ ਜਾਂਦੀ, ਸਿਰਫ ਪਾਣੀ ਪੀਣ ਵਾਸਤੇ ਨਹੀਂ ਸੀ ਚਲਾਈ ਜਾਂਦੀ, ਬਜ਼ੁਰਗਾਂ ਦੀ ਹਦਾਇਤ ਹੁੰਦੀ ਸੀਗੀ ਕਿਉਂਕਿ ਉਹ ਪਾਣੀ ਦੀ ਕਦਰ ਕਰਨ ਵਾਲੇ ਲੋਕ ਸਨ। ਤੇ ਪਾਣੀ ਪੀਣ ਦੇ ਵਾਸਤੇ ਜਾਂ ਤਾਂ ਚੜੇ ਚੋਂ ਪੀ ਲਿਆ ਜਾਂਦਾ ਸੀ, ਜੇ ਚੜੇ ਚ ਨਹੀਂ ਹੈਗਾ ਤੇ ਕਿਤੇ ਆੜ ਦੇ ਵਿੱਚ ਜਿਹੜਾ ਪਾਣੀ ਖੜਾ ਲੰਮੇ ਪੈ ਕੇ ਪੀ ਲਿਆ ਜਾਂਦਾ ਸੀ। ਮਿੱਠਾ ਪਾਣੀ ਪੰਜਾਬ ਦਾ ਐਸਾ ਉਹ ਪਾਣੀ ਸੀਗਾ। ਪੰਜਾਬ ਦੇ ਦਰਿਆਵਾਂ ਦਾ ਪਾਣੀ ਪੀਤਾ ਜਾਂਦਾ ਅੱਜ ਵੀ ਬਹੁਤ ਸਾਰੇ ਥਾਵਾਂ ਤੇ। ਨਹਿਰਾਂ ਦਾ ਪਾਣੀ ਪੀਣ ਵਾਲਾ ਸੀ, ਮਤਲਬ ਕਿ ਸਾਫ਼ ਸੁਥਰਾ ਪਾਣੀ। ਪੰਜਾਬ ਨੂੰ ਐਸੀ ਨਜ਼ਰ ਜਿਹੜੀ ਉਹ ਲੱਗ ਗਈ ਆ ਮਨੁੱਖੀ ਗਲਤੀਆਂ, ਕਿਉਂਕਿ ਜੇ ਆਪਾਂ ਬੁੱਢੇ ਨਾਲੇ ਦੀ ਗੱਲ ਕਰੀਏ, ਜੋ ਗੰਦ ਉਹਦੇ ਰਾਹੀਂ ਸਤਲੁਜ ਦਰਿਆ ਦੇ ਵਿੱਚ ਸੁੱਟਿਆ ਜਾ ਰਿਹਾ, ਸ਼ਹਿਰਾਂ ਦਾ ਗੰਦ ਜੋ ਸੁੱਟਿਆ ਜਾ ਰਿਹਾ, ਆ ਜਿਹੜੇ ਮਾਹ ਸੁੱਟਣ ਵਾਲੇ ਤੇ ਮੌਲੀਆਂ ਸੁੱਟਣ ਵਾਲੇ, ਉਹ ਦਰਿਆਵਾਂ ਦੇ ਉੱਤੇ ਪਾਣੀ ਦੇ ਦੁਸ਼ਮਣ ਬਣੇ ਖੜੇ ਆ, ਜਿਹੜੇ ਕਿ ਪੁਲਾਂ ਦੇ ਉੱਤੇ ਅਕਸਰ ਵੇਖੇ ਜਾ ਸਕਦੇ ਆ। ਉਹ ਨਹੀਂ ਇਹ ਮਹਿਸੂਸ ਕਰਦੇ। ਤੁਸੀਂ ਜਿੰਨਾ ਮਰਜ਼ੀ ਉਹਨਾਂ ਨਾਲ ਬੋਲ ਲਓ, ਲੜ ਲਓ, ਉਹ ਤੁਹਾਨੂੰ ਕੋਈ ਨਾ ਕੋਈ ਤਰਕ ਜਿਹੜਾ ਇਸ ਤਰ੍ਹਾਂ ਦਾ ਦੇ ਦਿੰਦੇ ਆ ਕਿ ਤੁਸੀਂ ਚੁੱਪ ਕਰ ਜਾਂਦੇ ਹੋ ਫਿਰ, ਕਿਉਂਕਿ ਇਹ ਹੋ ਜਾਂਦਾ ਵੀ ਇਹ ਤਾਂ 295 ਇਹ ਲਵਾਉਣ ਲੱਗੇ, ਫਿਰ ਮਿੰਟ ਲਾਉਣਗੇ ਕਿ ਸਾਡੇ ਧਰਮ ਤੇ ਅਟੈਕ ਹੋ ਗਿਆ ਜੀ। ਹੁਣ ਜਿਹੜਾ ਦੱਖਣੀ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਨੂੰ ਪਾਣੀ ਨਾ ਪੀਣ ਦੀ ਸਲਾਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਹਰੀਕੇ ਹੈੱਡਵਰਕ ਸੰਬੰਧੀ ਬਣਾਈ ਗਈ ਵਿਸ਼ੇਸ਼ ਕਮੇਟੀ ਦੀ ਮੀਟਿੰਗ ਦੇ ਦੌਰਾਨ ਜਿਹੜੀ ਉਹ ਰੱਖੀ ਗਈ ਹੈ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੇ ਰਾਜਸਥਾਨ ਸਰਕਾਰ ਦੇ ਵੱਲੋਂ ਨਹਿਰੀ ਪਾਣੀ ਦੇ ਨਮੂਨੇ ਲੈ ਕੇ ਜਿਹੜੇ ਟੈਸਟ ਕਰਵਾਏ ਗਏ ਆ, ਉਹਦੇ ਮੁਤਾਬਕ ਨਹਿਰਾਂ ਦਾ ਪਾਣੀ ਬਹੁਤ ਜ਼ਿਆਦਾ ਦੂਸ਼ਿਤ ਹੈ। ਇਹ ਤਾਂ ਸੰਘ ਪਾੜ ਕੇ ਕਿੰਨੇ ਸਾਲਾਂ ਤੋਂ ਅਸੀਂ ਰੌਲਾ ਪਾ ਰਹੇ ਹਾਂ ਜੀ।
ਜੀ ਜਿਹੜਾ ਇਹ ਮੈਨੇਜਮੈਂਟ ਬੋਰਡ ਹੈ ਜਾਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ, ਇਹ ਅੱਜ ਕਹਿ ਰਿਹਾ ਕਿ ਪਾਣੀ ਪੀਣ ਯੋਗ ਨਹੀਂਗਾ। ਨਰੋਆ ਪੰਜਾਬ ਮੰਚ ਇੱਥੇ ਬਣਿਆ ਹੋਇਆ, ਮੈਂ ਵੀ ਉਹਦਾ ਇੱਕ ਛੋਟਾ ਜਿਹਾ ਪਾਰਟ ਹੈ। ਅਸੀਂ ਇੱਥੇ ਮੀਟਿੰਗ ਕੀਤੀ ਸੀਗੀ ਪੰਜਾਬ ਪੋਲਿਊਸ਼ਨ ਬੋਰਡ ਵਾਲਿਆਂ ਦੇ ਨਾਲ। ਕੰਟਰੋਲ ਬੋਰਡ ਤਾਂ ਹੈ ਨਹੀਂ, ਉਹ ਪੰਜਾਬ ਪੋਲਿਊਸ਼ਨ ਬੋਰਡ ਹੀ ਹੈ। ਜਿਹੜਾ ਉਦੋਂ ਦੇ ਚੇਅਰਮੈਨ ਸੀਗਾ, ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਵੀ, ਕਹਿੰਦੇ ਜੀ ਵਾਟਰ ਟਰੀਟਮੈਂਟ ਪਲਾਂਟ ਅਸੀਂ ਲਗਾਏ ਨੇ, ਉਹ ਸ਼ੁਰੂ ਹੋ ਜਾਣਗੇ, ਕੁਝ ਚੱਲ ਰਹੇ ਨੇ। ਮੈਂ ਕਿਹਾ ਜੀ ਇੱਕ ਗੱਲ ਦਾ ਜਵਾਬ ਦਿਓ ਕਿ ਕੀ ਜਿਹੜਾ ਵਾਟਰ ਟਰੀਟਮੈਂਟ ਪਲਾਂਟ ਹੈ ਉਹ ਪ੍ਰੋਪਰ ਚੱਲਦਾ, ਉਹਦੇ ਤੋਂ ਬਾਅਦ ਜਿਹੜਾ ਪਾਣੀ ਨਿਕਲਦਾ ਕੀ ਉਹ ਪੀਣ ਯੋਗ ਹੈ, ਉਹ ਪੀਤਾ ਜਾ ਸਕਦਾ? ਉਹ ਕਹਿੰਦੇ ਨਹੀਂ, ਪੀਤਾ ਨਹੀਂ ਜਾ ਸਕਦਾ। ਮੈਂ ਕਿਹਾ ਫਿਰ ਤੁਸੀਂ ਦਰਿਆ ਦੇ ਵਿੱਚ ਕਿਵੇਂ ਸੁੱਟ ਰਹੇ ਹੋ ਉਹਨੂੰ? ਜਦੋਂ ਪਾਣੀ ਜਿਹੜਾ ਟਰੀਟ ਕਰਕੇ ਵੀ ਪੀਤਾ ਨਹੀਂ ਜਾ ਸਕਦਾ ਤੇ ਤੁਸੀਂ ਤਾਂ ਲੋਕਾਂ ਨੂੰ ਮਾਰ ਰਹੇ ਹੋ ਜੀ। ਤੇ ਇਸੇ ਕਰਕੇ ਸਤਲੁਜ ਦਰਿਆ ਡੈਡ ਦਰਿਆ ਹੋ ਗਿਆ ਨਾ, ਮਰਿਆ ਹੋਇਆ ਦਰਿਆ, ਕਿਉਂਕਿ ਉਹਦੇ ਵਿੱਚ ਜੀਵ ਜੰਤੂ ਨਹੀਂ ਕੋਈ ਹੋ ਸਕਦਾ। ਅਸੀਂ ਮਾਰ ਦਿੱਤੇ ਉਹਦੇ ਚ ਸੁੱਟ ਕੇ ਗੰਦ। ਹੁਣ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ, ਉਹ ਇਹ ਗੱਲ ਕਹਿੰਦਾ ਕਿ ਇਹ ਪਾਣੀ ਪੀਣ ਯੋਗ ਨਹੀਂ ਜਿਹੜਾ ਹੋ ਰਿਹਾ। ਅਧਿਕਾਰੀ ਇਹ ਕਹਿੰਦੇ ਆ ਕਿ ਰਿਪੋਰਟਾਂ ਦੇ ਮੁਤਾਬਕ ਇਸ ਵੇਲੇ ਨਹਿਰੀ ਪਾਣੀ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਹੈ। ਇਹ ਨਹਿਰਾਂ ਦਾ ਪਾਣੀ ਸਿਰਫ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ। ਇਹਦੀ ਵਰਤੋਂ ਪੀਣ ਵਾਲੇ ਪਾਣੀ ਵਜੋਂ ਨਾ ਕੀਤੀ ਜਾਵੇ। ਇਹੀ ਸਲਾਹ ਰਾਜਸਥਾਨ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ ਦਿੱਤੀ ਗਈ ਹੈ। ਬੀਕਾਨੇਰ ਕਨਾਲ, ਰਾਜਸਥਾਨ ਫੀਡਰ ਤੇ ਗੰਗ ਕਨਾਲ ਰਾਹੀਂ ਰਾਜਸਥਾਨ ਦੇ ਵੱਡੇ ਹਿੱਸੇ ਦੀਆਂ ਜ਼ਮੀਨਾਂ ਲਈ ਨਹਿਰੀ ਪਾਣੀ ਦੀ ਵਰਤੋਂ ਸਿੰਚਾਈ ਲਈ ਨਹੀਂ ਹੁੰਦੀ, ਸਗੋਂ ਪੀਣ ਦੇ ਵਾਸਤੇ ਵੀ ਇਹ ਵਰਤੀ ਜਾਂਦੀ ਹੈ। ਔਰ ਸਿੰਚਾਈ ਵਿਭਾਗ ਦੇ ਅਧਿਕਾਰੀ ਇਹ ਕਹਿੰਦੇ ਆ ਕਿ ਇਹ ਦੂਸ਼ਿਤ ਪਾਣੀ ਦੀ ਜ਼ਿਆਦਾ ਸਮੱਸਿਆ ਲੁਧਿਆਣਾ ਸ਼ਹਿਰ ਚ ਲੱਗੇ ਉਦਯੋਗਾਂ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਸੁੱਟੇ ਜਾਣ ਕਰਕੇ ਪੈਦਾ ਹੁੰਦਾ। ਔਰ ਇਹਦੇ ਲਈ ਹਰੀਕੇ ਹੈਡਵਰਕਸ ਤੋਂ ਨਿਕਲਦੀਆਂ ਨਹਿਰਾਂ ਦਾ ਪਾਣੀ ਬਹੁਤ ਜ਼ਿਆਦਾ ਦੂਸ਼ਿਤ ਹੈ। ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ ਦੇ ਵੱਡੀ ਵਸੋਂ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੈ। ਪਰ ਕੀਤਾ ਕੀ ਜਾਵੇ? ਇਸ ਧਰਤੀ ਹੇਠਲੇ ਪਾਣੀ ਦੇ ਵਿੱਚ ਭਾਰੀ ਧਾਤਾਂ ਦੇ ਨਾਲ ਯੂਰੇਨੀਅਮ ਵਰਗੇ ਜ਼ਹਿਰੀਲੇ ਤੱਤ ਰਿਪੋਰਟ ਦੇ ਵਿੱਚ ਆਏ ਨੇ। ਪੰਜਾਬ ਸਰਕਾਰ ਦੇ ਵੱਲੋਂ ਦਰਿਆਈ ਪਾਣੀਆਂ 'ਚ ਪ੍ਰਦੂਸ਼ਣ ਖਤਮ ਕਰਨ ਲਈ 2010 ਤੋਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਨੇ। 12 ਸਾਲ ਹੋ ਗਏ, ਕੀਤਾ ਕੀ ਹੈ ਜੀ ਉਹਦੇ ਸੰਬੰਧੀ? ਕੱਖ ਵੀ ਨਹੀਂ ਕੀਤਾ। ਸਿਰਫ ਪੈਸੇ ਜਿਹੜੇ ਸੀਗੇ ਉਹ ਮਨਜ਼ੂਰ ਕੀਤੇ ਤੇ ਉਹ ਪੈਸੇ ਸਰਕਾਰਾਂ ਚਲਾਉਣ ਵਾਲੇ ਡਕਾਰ ਕੇ। ਜੀ। ਅਗਲੀ ਖਬਰ ਵੱਲ ਵਧੀਏ ਪਨੂ ਸਾਹਿਬ। ਰਿਟਾਇਰਡ ਪਟਵਾਰੀ ਰੱਖਣ ਦਾ ਫੈਸਲਾ ਕੀਤਾ ਸਰਕਾਰ ਨੇ, ਪਰ ਉਸ ਫੈਸਲੇ ਦੀ ਆਲੋਚਨਾ ਜਾਂ ਉਸ ਫੈਸਲੇ ਤੇ ਸਵਾਲ ਬਹੁਤ ਖੜੇ ਹੋ ਰਹੇ ਨੇ ਜੀ। ਦੇਖੋ, ਇਹ ਕਿਹਾ ਗਿਆ ਕਿ ਜਿਹੜਾ ਕੱਲ ਕੈਬਨਿਟ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਬਾਕੀ ਫੈਸਲਿਆਂ ਤੋਂ ਇਲਾਵਾ ਇਹ ਗੱਲ ਕਹੀ ਗਈ ਆ ਕਿ ਜਿਹੜੇ ਪਟਵਾਰੀ ਨੇ, ਰਿਟਾਇਰਡ ਪਟਵਾਰੀ, ਉਹਨਾਂ ਨੂੰ ਰੱਖਿਆ ਜਾਊਗਾ। ਇਹ ਟੈਂਪਰੇਰੀ ਰੱਖੇ ਜਾਣਗੇ। ਰੈਗੂਲਰ ਨਿਯੁਕਤੀ ਜਿਹੜੀ ਪਟਵਾਰੀਆਂ ਦੀ ਹੋਣੀ ਆ, ਜਿਹੜੀ ਉਹਨਾਂ ਦੀ ਟ੍ਰੇਨਿੰਗ ਪੂਰੀ ਹੋਣ ਤੱਕ ਇਹ ਸੇਵਾਵਾਂ ਨਿਭਾਉਣਗੇ। ਔਰ ਪਟਵਾਰੀਆਂ ਦੀਆਂ ਰੈਗੂਲਰ ਭਰਤੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਵੱਲੋਂ ਕੀਤੀ ਜਾਊਗੀ ਜੀ। ਆਲ ਇੰਡੀਆ ਕਾਨੂੰਗੋ ਐਸੋਸੀਏਸ਼ਨ ਜਿਹੜੀ ਆ ਤੇ ਪਟਵਾਰ ਯੂਨੀਅਨ ਹੈ, ਉਹ ਇਸ ਫੈਸਲੇ ਦਾ ਵਿਰੋਧ ਕਰ ਰਹੀ ਹੈ। ਉਹ ਕਹਿੰਦੇ ਕਿ ਸੂਬੇ ਦੇ ਵਿੱਚ ਘੱਟੋ ਘੱਟ 3500 ਪਟਵਾਰੀਆਂ ਦੀ ਪੱਕੀ ਭਰਤੀ ਕੀਤੀ ਜਾਵੇ ਔਰ ਉਸ ਸੂਬੇ ਦੇ ਵਿੱਚ ਕੁੱਲ 4716 ਦੇ ਵਿੱਚੋਂ ਕਰੀਬ 2979 ਪਟਵਾਰ ਸਰਕਲ ਖਾਲੀ ਹੋਣ ਕਰਕੇ ਸੂਬੇ ਭਰ ਦੇ 8200 ਪਿੰਡ ਪਟਵਾਰੀਆਂ ਤੋਂ ਸੱਖਣੇ ਨੇ। ਔਰ ਉਹ ਇਹ ਕਹਿੰਦੇ ਆ ਕਿ ਲੋਕਾਂ ਨੂੰ ਸੇਵਾਵਾਂ ਦੇਣ ਲਈ ਪਟਵਾਰੀ ਨੂੰ ਵਾਧੂ ਹਲਕਿਆਂ ਦਾ ਚਾਰਜ ਦੇਣਾ ਗਲਤ ਹੈ, ਜਿਹਦੇ ਨਾਲ ਸ਼ੋਸ਼ਣ ਹੁੰਦਾ ਤੇ ਮਜਬੂਰੀ ਵਸ ਪਟਵਾਰੀਆਂ ਨੂੰ ਪ੍ਰਾਈਵੇਟ ਕਰਿੰਦੇ ਰੱਖਣੇ ਪੈਂਦੇ ਆ। ਹਾਲਾਂਕਿ ਉਹ ਇਹਦੇ ਖਿਲਾਫ ਹੈ। ਇਹ ਕਰਿੰਦੇ ਹੀ ਅਸਲ ਦੇ ਵਿੱਚ ਨਾ ਜੀ ਮੁਸ਼ਕਲ ਬਣਦੇ ਨੇ, ਕਿਉਂਕਿ ਕਰਪਸ਼ਨ ਜਿਹੜੀ ਆ ਉਹ ਕਰਿੰਦਿਆਂ ਤੋਂ ਸਟਾਰਟ ਹੁੰਦੀ ਆ। ਕੱਕਾ ਕਰਪਸ਼ਨ, ਕੱਕਾ ਕਰਿੰਦੇ। ਜਿਹੜੀ ਇਹ ਪਟਵਾਰੀਆਂ ਦੀ ਜਿਹੜੀ ਭਰਤੀ ਕੀਤੀ ਗਈ ਆ, ਇਹਦੇ ਚ 64 ਸਾਲ ਦੀ ਉਮਰ ਤੋਂ ਘੱਟ ਸਾਫ਼ ਸੁਥਰੇ ਰਿਕਾਰਡ ਵਾਲੇ 1766 ਰਿਟਾਇਰਡ ਪਟਵਾਰੀਆਂ ਨੂੰ ਠੇਕੇ ਤੇ ਰੱਖਣ ਲਈ ਹਰੀ ਝੰਡੀ ਜਿਹੜੀ ਉਹ ਦਿੱਤੀ ਗਈ ਹੈ। ਅੱਛਾ, ਇਹਦੇ ਚ ਇੱਕ ਲਫ਼ਜ਼ ਬੜਾ ਪਿਆਰਾ ਜੀ ਕਿ ਸਾਫ਼ ਸੁਥਰੇ ਰਿਕਾਰਡ ਵਾਲੇ ਪਟਵਾਰੀ। ਬਾਕੀ ਤੁਸੀਂ ਅੱਗੇ ਸਮਝ ਲੈਣਾ ਜੀ। ਕਾਂਗਰਸ ਨੇ ਜਦੋਂ 24 ਅਗਸਤ 2021 ਦੇ ਵਿੱਚ ਇਹੀ ਫੈਸਲਾ ਲਿਆ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਵਕਾਲਤ ਕੀਤੀ ਸੀ ਔਰ ਠੇਕੇ ਤੇ ਭਰਤੀ ਦਾ ਵਿਰੋਧ ਆਮ ਆਦਮੀ ਪਾਰਟੀ ਕਰਦੀ ਰਹੀ ਆ। ਹੁਣ ਜਦੋਂ
ਇਹ ਜਿਹੜੇ ਰਿਟਾਇਰਡ ਪਟਵਾਰੀ ਨੇ ਉਹ ਭਰਤੀ ਕੀਤੇ ਜਾ ਰਹੇ ਨੇ ਤਾਂ ਉਹਦੇ ਤੇ ਕਿੰਤੂ ਪਰੰਤੂ ਹੋਣਾ ਲਾਜ਼ਮੀ ਸੀਗਾ। ਹੁਣ ਇਹਦੇ ਵਿੱਚ ਥੋੜੀ ਪ੍ਰੋਬਲਮ ਜਿਹੜੀ ਹੈ ਜੀ ਉਹ ਇਹ ਇੱਕ ਹੈਗੀ ਆ ਕਿ ਜਿਹੜੇ ਪਟਵਾਰੀ ਜਦੋਂ ਹਾਇਰ ਕੀਤਾ ਜਾਂਦਾ ਉਹਦੀ 1 ਸਾਲ ਦੀ ਲਗਭਗ ਟ੍ਰੇਨਿੰਗ ਹੈ ਜੀ। ਉਦੋਂ ਪਹਿਲਾਂ ਉਹਨੂੰ ਰੱਖਿਆ ਨਹੀਂ ਜਾ ਸਕਦਾ, ਉਹ ਟ੍ਰੇਨਿੰਗ ਤੋਂ ਬਿਨਾਂ ਉਹ ਕੰਮ ਨਹੀਂ ਕਰ ਸਕਦਾ। ਜਿਹੜੇ ਪਟਵਾਰੀ ਨੇ ਉਹ ਆਪਣੀਆਂ ਮੰਗਾਂ ਮਨਵਾਉਣ ਦੇ ਵਾਸਤੇ ਇੱਕੋ ਥ੍ਰੈਟ ਕਰਦੇ ਆ ਸਰਕਾਰ ਨੂੰ ਕਿ ਜੀ ਦੇਖੋ ਅਸੀਂ ਫਿਰ ਜਿਹੜੇ ਵਾਧੂ ਚਾਰਜ ਨੇ ਉਹ ਨਹੀਂ, ਵਾਧੂ ਹਲਕਿਆਂ ਦਾ ਅਸੀਂ ਨਹੀਂ ਚਾਰਜ ਲੈਣਾ, ਅਸੀਂ ਆਪੋ ਆਪਣੇ ਹਲਕਿਆਂ ਦੇ ਵਿੱਚ ਕੰਮ ਕਰਾਂਗੇ। ਜਦੋਂ ਉਹ ਵਾਧੂ ਚਾਰਜ ਛੱਡਣ ਦੀ ਗੱਲ ਜਿਹੜੀ ਉਹ ਕਰਦੇ ਆ ਤੇ 8200 ਪਿੰਡ ਪਟਵਾਰੀਆਂ ਤੋਂ ਫਿਰ ਸਖਣੇ ਹੋ ਜਾਂਦੇ ਆ ਜੀ। ਫਿਰ ਉੱਥੇ ਸਰਕਾਰ ਕੀ ਕਰੇ? ਇਹ ਗੱਲ ਇਹ ਹੈ ਕਿ ਪਿਛਲੀਆਂ ਸਰਕਾਰਾਂ ਨੇ ਉੱਥੇ ਪਟਵਾਰੀਆਂ ਦੀ ਭਰਤੀ ਕੀਤੀ ਨਹੀਂ। ਹੁਣ 2 ਮਹੀਨਿਆਂ ਦੇ ਵਿੱਚ ਜਿਹੜਾ ਜੀ ਉਹ ਸਰਕਾਰ ਇਹਨੂੰ ਕਿਵੇਂ ਤੋੜ ਸਕਦੀ ਹੈ? ਉਹਨੇ 1 ਸਾਲ ਦੇ ਵਾਸਤੇ ਲਗਭਗ ਇਹ ਪਟਵਾਰੀ ਜਿਹੜੇ ਉਹ ਰਿਟਾਇਰ ਰੱਖੇ ਨੇ ਕਿ ਉਦੋਂ ਤੱਕ ਨਵੇਂ ਜਿਹੜੇ ਨੇ ਉਹ ਕੰਮ ਕਰਨਾ ਸ਼ੁਰੂ ਕਰ ਦੇਣਗੇ ਤੇ ਉਹਦੇ ਨਾਲ ਫਿਰ ਇਹਨਾਂ ਨੂੰ ਕੱਢ ਕੇ ਤੇ ਨਵੇਂ ਉਹਨਾਂ ਦੀ ਜਗ੍ਹਾ ਦੇ ਉੱਤੇ ਆ ਜਾਣਗੇ। ਜੀ ਜੀ। ਅੱਛਾ ਪੰਨੂ ਸਾਹਿਬ, ਪਿਛਲੇ ਦਿਨੀ ਇੱਕ ਭਾਈ ਫੜਿਆ ਗਿਆ ਸੀ ਜਲਾਲਾਬਾਦ ਦੇ ਵਿੱਚ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, 5 ਕਿਲੋ ਰੇਤੇ ਵਾਲੇ ਤੇ ਪਰਚਾ ਪਾਤਾ ਸੀ ਪੁਲਿਸ ਨੇ। ਹੁਣ ਉਹ ਕਹਿੰਦਾ ਵੀ ਮਾਣਹਾਨੀ ਦਾ ਮੈਂ ਦਾਅਵਾ ਕਰੂੰਗਾ ਪੁਲਿਸ ਤੇ। ਬਿਲਕੁਲ, ਉਹ ਕਹਿੰਦਾ ਹੈ ਕਿ ਮੈਂ ਹਾਈ ਕੋਰਟ ਜਾ ਰਿਹਾ। 5 ਕਿਲੋ ਰੇਤਾ ਦੇ ਮਾਮਲੇ ਦੇ ਵਿੱਚ FIR ਦਰਜ ਹੋਣ ਤੋਂ ਬਾਅਦ ਇਹ ਬਿਲਕੁਲ ਜਲਾਲਾਬਾਦ ਦਾ ਸੀਗਾ ਜੀ ਇਹ ਏਰੀਏ ਦਾ। ਔਰ ਜਿਹੜਾ ਕ੍ਰਿਸ਼ਨ ਸਿੰਘ ਹੈ ਉਹ ਇਹ ਕਹਿੰਦਾ ਕਿ ਜਲਾਲਾਬਾਦ ਪੁਲਿਸ ਨੇ ਝੂਠੀ FIR ਦਰਜ ਕਰਕੇ ਉਹਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ ਜੀ। ਤੇ ਪੁਲਿਸ ਝੂਠੀ ਵਾਹਵਾਹੀ ਲੁੱਟਣ ਦੇ ਕਰਕੇ ਮੇਰੇ ਵਰਗੇ ਨਿਰਦੋਸ਼ ਲੋਕਾਂ ਨੂੰ ਸ਼ਿਕਾਰ ਬਣਾ ਰਹੀ ਹੈ, ਜਦੋਂ ਕਿ ਰੇਤ ਮਾਫੀਆ ਜਿਹੜੇ ਨਜਾਇਜ਼ ਕਾਰੋਬਾਰ ਕਰ ਰਿਹਾ ਰੇਤਾ ਦਾ। ਕ੍ਰਿਸ਼ਨ ਸਿੰਘ ਕਹਿੰਦਾ ਕਿ ਉਹ 1.5 ਏਕੜ ਜ਼ਮੀਨ ਦਾ ਮਾਲਕ ਹੈ। ਜਦੋਂ 2 ਮਈ ਨੂੰ ਉਹ ਆਪਣੇ ਖੇਤ ਦੇ ਵਿੱਚ ਪੱਠੇ ਲੱਤੇ ਲੈਣ ਗਿਆ ਤਾਂ ਉਹਦੇ ਪਿੰਡ ਦੇ ਬਗੀਚਾ ਸਿੰਘ ਦੇ ਗੰਨੇ ਦੇ ਖੇਤਾਂ ਦੇ ਵਿੱਚ ਲੱਗੀ ਅੱਗ ਦਾ ਮੁਆਇਨਾ ਕਰ ਰਹੀ ਜਦੋਂ ਪੁਲਿਸ ਪਾਰਟੀ ਵਾਪਸ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਉਹ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਸੀ, ਜਿਹਦੇ ਦੌਰਾਨ ਪੁਲਿਸ ਪਾਰਟੀ ਨੇ ਕਿਹਾ ਕਿ ਤੂੰ ਰੇਤ ਦਾ ਨਜਾਇਜ਼ ਕਾਰੋਬਾਰ ਕਰਦਾ ਹੈ, ਇਸ ਕਰਕੇ ਤੈਨੂੰ ਸਾਡੇ ਨਾਲ ਚੱਲਣਾ ਹੋਊਗਾ। ਇਹ ਕਹਿ ਕੇ ਪੁਲਿਸ ਪਾਰਟੀ ਉਹਨੂੰ ਜਲਾਲਾਬਾਦ ਥਾਣੇ ਸਦਰ ਲੈ ਗਈ। 3 ਮਈ ਨੂੰ ਉਹਨੂੰ ਜੇਲ੍ਹ ਭੇਜਤਾ। 5 ਮਈ ਨੂੰ ਉਹਦੀ ਜ਼ਮਾਨਤ ਹੋਈ। ਉਹ ਕਹਿੰਦਾ ਕਿ ਪੁਲਿਸ ਦੇ ਵੱਲੋਂ ਇੱਕ ਮਨ ਘੜਤ ਕਹਾਣੀ ਬਣਾ ਕੇ ਉਹਦੇ ਉੱਤੇ ਮਾਮਲਾ ਦਰਜ ਕਰਤਾ ਗਿਆ। ਪੁਲਿਸ ਨੇ FIR ਦੇ ਵਿੱਚ ਇਹ ਕਿਹਾ ਕਿ ਉਹਦੇ ਕੋਲੋਂ 5 ਕਿਲੋ ਰੇਤ ਬਰਾਮਦ ਹੋਈ ਹੈ ਜੀ ਤੇ ਇੱਕ ਕਈ ਤੇ ਇੱਕ ਟੋਕਰੀ ਬਰਾਮਦ ਹੋਈ ਹੈ ਤੇ 100 ਰੁਪਇਆ ਨਗਦ ਫੜਿਆ ਗਿਆ ਜਿਹੜਾ ਕਿ ਉਹਨੇ ਨਜਾਇਜ਼ ਰੇਤਾ ਵੇਚ ਕੇ ਕਮਾਇਆ। ਔਰ ਉਹ ਇਹ ਕਹਿੰਦਾ ਕਿ ਉਹ ਤਾਂ ਆਪਣੇ ਖੇਤਾਂ ਵਾਲੇ ਪਾਸੇ ਜਿਹੜਾ ਗਿਆ ਸੀਗਾ, ਖੇਤ ਦੇ ਵਿੱਚ ਉਹ ਕਹਿੰਦੇ ਨਾ ਉਹਦੇ ਕੋਲੇ ਕੋਈ ਟਰੈਕਟਰ ਆ, ਨਾ ਟਰਾਲੀ ਆ, ਨਾ ਟਿੱਪਰ ਆ, ਉਹਦੇ ਕੋਲੇ ਤਾਂ ਕੁਝ ਵੀ ਨਹੀਂਗਾ ਜਿੱਥੋਂ ਉਹਨੇ ਰੇਤਾ ਕੱਢਣੀ। ਕਹਿੰਦਾ 1.5 ਕਿੱਲੇ ਦੇ ਵਿੱਚੋਂ ਮੈਂ ਰੇਤਾ ਕਿਵੇਂ ਉਹਦੇ ਵਿੱਚੋਂ ਕੱਢ ਸਕਦਾ। ਜਿਹੜਾ ਇਸ ਮਾਮਲੇ ਦਾ ਜਾਂਚ ਅਧਿਕਾਰੀ ਆ ਸਤਨਾਮ ਦਾਸ, ਉਹ ਇਹ ਕਹਿੰਦਾ ਕਿ ਉਹ ਗਾਹੇ ਬਗਾਹੇ ਆਪਣੇ ਖੇਤ ਦੇ ਵਿੱਚੋਂ ਰੇਤਾ ਵੇਚਦਾ ਹੁੰਦਾ ਸੀਗਾ। ਸਾਡੇ ਕੋਲੇ ਪੁਖਤਾ ਜਾਣਕਾਰੀ ਸੀ। 5 ਕਿਲੋ ਰੇਤ ਦਾ ਸੈਂਪਲ ਕਲੈਕਟ ਇਸ ਕਰਕੇ ਕੀਤਾ ਸੀਗਾ ਕਿ ਉਹਨੂੰ ਸੈਂਪਲ ਰੱਖਿਆ ਜਾ ਸਕੇ। ਹੁਣ ਸਵਾਲ ਇਹਦੇ ਵਿੱਚ ਇਹ ਆ ਜਾਂਦਾ ਕਿ ਸੈਂਪਲ ਉਹ ਤੁਸੀਂ ਕੀ ਰੇਤਾ ਕਿਸੇ ਲੈਬ ਦੇ ਵਿੱਚ ਭੇਜਣੀ ਸੀ ਵੀ ਰੇਤਾ ਆ ਜਾਂ ਚਿੱਟਾ? ਜੀ ਜੀ। ਐਕਸਪਰਟ ਜਿਹੜੇ ਨੇ ਉਹ ਇਹ ਕਹਿੰਦੇ ਆ ਕਿ ਜ਼ਮੀਨ ਦੀ ਲੈਵਲਿੰਗ ਦੇ ਵਾਸਤੇ ਤਾਂ ਕਿਸਾਨ ਕੁਝ ਵੀ ਕਰ ਸਕਦਾ, ਪਰ ਉਹ ਇਹ ਕਹਿੰਦੇ ਆ ਜੇ ਉਹਦੇ ਵਿੱਚੋਂ ਰੇਤਾ ਨਿਕਲਦੀ ਆ ਜ਼ਮੀਨ ਦੇ ਵਿੱਚੋਂ ਤਾਂ ਉਹਨੂੰ ਵਿਭਾਗ ਨੂੰ ਸੂਚਨਾ ਜਿਹੜੀ ਉਹ ਦੇਣੀ ਪੈਂਦੀ ਆ। ਜੇ ਸੂਚਨਾ ਦੇਣੀ ਪੈਂਦੀ ਆ ਵਿਭਾਗ ਨੂੰ ਕਿ ਮੇਰੇ ਰੇਤਾ ਨਿਕਲ ਆਈ, ਤੇ ਇਹ ਵੀ ਗਲਤ ਹੈ। ਇਹ ਵੀ ਗਲਤ ਹੈ। ਇਹ ਤਾਂ ਮਹਿਜ਼ ਕਿਸਾਨ ਜਿਹੜਾ ਉਹਨੂੰ ਤੰਗ ਪਰੇਸ਼ਾਨ ਕਰਨ ਵਾਲੀ ਗੱਲ ਹੀ ਕਹੀ ਜਾ ਸਕਦੀ ਆ। ਜੇ ਉਹਨੇ ਫੈਸਲਾ ਕੀਤਾ ਕਿ ਉਹ ਹਾਈ ਕੋਰਟ ਜਾਊਗਾ ਤੇ ਸਹੀ ਫੈਸਲਾ, ਤਾਂ ਕਿ ਅੱਗੋਂ ਅਜਿਹੇ ਕੇਸ ਜਿਹੜੇ ਨਾ ਹੋਣ ਉਹਨਾਂ ਨੂੰ ਰੋਕਿਆ ਜਾ ਸਕੇ। ਜੀ ਜੀ ਜੀ। ਪੰਨੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਮਿਹਰਬਾਨੀ, ਧੰਨਵਾਦ ਜੀ। ਸਰੋਤੇ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਕਾਫੀ ਖਬਰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਾਡੇ ਸਪਾਂਸਰ ਦਾ ਧੰਨਵਾਦ ਕਰਦੇ ਹਾਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਕਿਸੇ ਵੀ ਤਰ੍ਹਾਂ ਦੀ ਜੇਕਰ ਤੁਸੀਂ ਇੰਸ਼ੋਰੈਂਸ ਲੈਣੇ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈ 408-272-2500। ਜਰਕੀਆਂ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਕਿਸੇ ਵੀ ਤਰ੍ਹਾਂ ਦਾ ਸਵਾਲ ਇਮੀਗ੍ਰੇਸ਼ਨ ਬਾਬਤ ਕਰਨਾ ਤਾਂ 415-909-0503 ਤੇ ਡਾਇਲ ਕਰਕੇ ਕਰ ਸਕਦੇ ਹੋ। ਘਰ ਖਰੀਦਣਾ, ਘਰ ਵੇਚਣਾ ਤਾਂ ਸੰਪਰਕ ਕਰ ਸਕਦੇ ਹੋ ਜ਼ੈਂਡਰ ਗਰੁੱਪ ਵਾਲਿਆਂ ਦੇ ਨਾਲ। ਨੰਬਰ ਹੈ ਜੀ 855-905-2575। ਹੋਮ ਲੋਨ ਵੀ ਲੈ ਕੇ ਦਿੰਦੇ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ
ਇੱਥੇ ਹੀ ਸਮਾਪਤ ਕਰਾਂਗੇ। ਇੱਥੇ ਤੁਹਾਨੂੰ ਇੱਕ ਜਾਣਕਾਰੀ ਹੋਰ ਦਿੰਦੇ ਚੱਲੀਏ ਕਿ ਪੰਜਾਬੀ ਰੇਡੀਓ USA ਨੇ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ। ਸਾਡੇ ਜਿੰਨੇ ਵੀ ਅਗਾਂਹ-ਵਧੂ ਕਿਸਾਨ ਨੇ ਜਾਂ ਜਿਨ੍ਹਾਂ ਲੋਕਾਂ ਨੇ ਇੱਥੇ ਆ ਕੇ ਕਿਰਤ ਦਾ ਖਹਿੜਾ ਨਹੀਂ ਛੱਡਿਆ, ਮਸਲਨ ਉਹ ਖੇਤੀ ਦੇ ਨਾਲ ਜੁੜੇ ਹੋਏ ਨੇ ਜਾਂ ਕਿਸੇ ਵੀ ਦੀ ਵੀ ਇੰਸਪੀਰੇਸ਼ਨਲ, ਮੋਟੀਵੇਸ਼ਨਲ ਸਟੋਰੀ ਹੈ ਜੋ ਕਿਸੇ ਤਰੀਕੇ ਨਾਲ ਦੂਜਿਆਂ ਦੀ ਨਿਰਾਸ਼ ਹੋਈ ਜ਼ਿੰਦਗੀ ਨੂੰ ਜਾਂ ਦੂਜਿਆਂ ਦੀ ਉਦਾਸੀ ਭਰੀ ਜ਼ਿੰਦਗੀ ਨੂੰ ਰੌਸ਼ਨ ਕਰ ਸਕਦੀ ਹੈ ਜਾਂ ਮੋਟੀਵੇਟ ਕਰ ਸਕਦੀ ਹੈ, ਇੰਸਪਾਇਰ ਕਰ ਸਕਦੀ ਹੈ, ਤਾਂ ਅਸੀਂ ਉਹ ਸਟੋਰੀ ਜਿਹੜੀ ਹੈ ਕਵਰ ਕਰਾਂਗੇ। ਇਸੇ ਨਾਲ ਹੀ ਮਿਲਦੀ-ਜੁਲਦੀ ਸੀਰੀਜ਼ ਦੇ ਤਹਿਤ ਪਹਿਲਾ ਜਿਹੜਾ ਐਪੀਸੋਡ ਆ ਉਹ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ Facebook ਪੇਜ ਤੇ ਜਾ ਕੇ ਤੁਸੀਂ ਦੇਖ ਸਕੋਗੇ। ਸੋ ਜਿਹੜਾ ਅ, ਇਸੇ ਨਾਲ ਹੀ ਮਿਲਦੀਆਂ-ਜੁਲਦੀਆਂ ਕਈ ਹੋਰ ਸਟੋਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਦੇ Facebook ਤੇ ਨਾਲੋਂ ਨਾਲ YouTube ਚੈਨਲ ਤੇ ਦੇਖ ਸਕਿਆ ਕਰੋਗੇ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਇੱਕ ਕੁਝ ਦਰਸ਼ਕ ਜਿਹੜੇ ਉਹ ਪੁੱਛ ਰਹੇ ਸੀਗੇ ਕਿ ਲਗਾਤਾਰ ਕਾਲਿੰਗ ਦੇ ਬਾਰੇ, ਤਾਂ ਕਾਲਿੰਗ ਜਿਹੜੀ ਹੈ ਪਨੂੰ ਸਾਹਿਬ ਸੋਮਵਾਰ ਨੂੰ ਸਵਾਲ ਲੈਂਦੇ ਨੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।